ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਸੁਣ ਰਹੇ, ਘਰਾਂ ਦੇ ਵਿੱਚ ਰੇਡੀਓ ਸਾਈਟਸ 'ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਤਰੀਕ ਹੈਗੀ ਆ 30 ਮਈ, ਦਿਨ ਹੈਗਾ ਆ ਬੁੱਧਵਾਰ, ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ ਜੌਹਲ, ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ, 408 722 7698 ਦੇ ਉੱਤੇ ਜੀ। ਸਰੋਤਿਓ, ਅੱਜ ਮਈ ਦੀ 30 ਤਰੀਕ ਹੈਗੀ ਆ ਅਤੇ ਦਿਨ ਹੈਗਾ ਬੁੱਧਵਾਰ। ਅਤੇ ਅੱਜ ਦੀਆਂ ਅਗਰ ਆਪਾਂ ਮੇਨ ਖਬਰਾਂ ਵੱਲ ਚੱਲੀਏ, ਆਪਣੇ ਮੁਲਕ ਦੇ ਵਿੱਚ ਕੀ ਕੁਝ ਵਾਪਰਿਆ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਕੀ ਕੁਝ ਵਾਪਰਿਆ, ਅਤੇ ਆਪਾਂ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਬਹੁਤ ਹੀ ਜਿਹੜੀ ਮਾੜੀ ਖਬਰ ਆ ਰਹੀ ਆ ਸੈਕਰਾਮੈਂਟੋ ਤੋਂ। ਸੈਕਰਾਮੈਂਟੋ ਦੇ ਵਿੱਚ 7 ਪੰਜਾਬੀ ਮੂਲ ਦੇ ਜਿਹੜੇ ਨੌਜਵਾਨ ਆ, ਉਹਨਾਂ ਨੂੰ ਜਿਹੜੀ ਰੋਜ਼ਵਿਲ ਦੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਅਰੈਸਟ ਕੀਤਾ ਹੈਗਾ ਆ ਕਿ ਉਹਨਾਂ ਨੂੰ ਸਸਪੈਕਟ ਕੀਤਾ ਗਿਆ ਹੈਗਾ ਵੀ ਉਹਨਾਂ ਨੇ 14 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ, ਜੋ ਕਿ ਉੱਥੇ ਰੋਜ਼ਵਿਲ ਦੇ ਵਿੱਚ ਇੱਕ ਵਾਟਰ ਪਾਰਕ ਹੈਗਾ ਆ, ਉਹਨਾਂ ਨੂੰ ਆ। ਅਤੇ ਜਿਹੜੇ ਸਸਪੈਕਟ ਹੈਗੇ ਆ ਉਹ 18 ਸਾਲ ਤੋਂ ਲੈ ਕੇ 38 ਸਾਲ ਦੀ ਏਜ ਗਰੁੱਪ ਦੇ ਆ। ਬਹੁਤ ਹੀ ਸ਼ਰਮਨਾਕ ਘਟਨਾ ਹਰਜੋਤ ਸਿੰਘ ਜੀ ਵਾਪਰੀ ਆ। ਅਤੇ ਰੋਜ਼ਵਿਲ ਪੁਲਿਸ ਨੇ ਜਿੱਦਾਂ ਦੱਸਿਆ ਤੁਸੀਂ ਵੀ 14 ਸਾਲ ਤੋਂ ਘੱਟ ਉਮਰ ਦੀ ਬੱਚੀਆਂ ਦੇ ਨਾਲ ਇਹ ਛੇੜਖਾਨੀ ਉਹਨਾਂ ਨੇ ਕੀਤੀ। ਗੋਲਫ ਲੈਂਡ ਉੱਥੇ ਹੈਗਾ ਆ ਸਨ ਸਪਲੈਸ਼, ਉੱਥੇ ਦੀ ਇਹ ਜਿਹੜੀ ਘਟਨਾ ਦੱਸੀ ਜਾਂਦੀ। ਇਹ ਜਿਹੜਾ ਲੌਂਗ ਵੀਕਐਂਡ ਸੀਗਾ ਮੈਮੋਰੀਅਲ ਡੇ, ਉਦੋਂ ਕੁਛ ਲੋਕ ਜਿਹੜੇ ਉੱਥੇ ਉਹ ਘੁੰਮਣ ਆਏ ਸੀ, ਇਹ ਜਿਹੜਾ ਗਰੁੱਪ ਇਹਨਾਂ ਦਾ, ਅਤੇ ਇਹਨਾਂ ਨੇ ਜਿਹੜੀ ਆ ਇਹ ਕਰਤੂਤ ਜਿਹੜੀ ਆ ਕੀਤੀ ਹੈ। ਅਤੇ ਦੇਖੋ, ਸਾਰੀ ਕੌਮ ਦਾ, ਸਾਰੇ ਪੰਜਾਬੀਆਂ ਦਾ ਇਸ ਦੇ ਵਿੱਚ ਨਾਮ ਉਹਨਾਂ ਨੇ ਬਦਨਾਮ ਕੀਤਾ ਆ। ਅਤੇ ਖਬਰਾਂ ਜਿਹੜੀਆਂ ਆ ਆਲਮੋਸਟ ਹਰ ਇੱਕ ਪਾਸੇ ਜਿਹੜੀਆਂ ਇਹ ਚੱਲਦੀਆਂ ਆ, ਅਤੇ ਦੇਖੋ ਸਾਰੇ ਪਾਸੇ ਜਿਹੜੀ ਇਸ ਦੀ ਤੋਏ ਥੂ ਜਿਹੜੀ ਹੋ ਰਹੀ ਆ ਵੀ ਇੱਥੇ ਬਾਕੀ ਜਾਣੇ ਆ ਉਹ ਸਾਰੇ ਜਾਣੇ ਚੰਗੇ ਕੰਮ ਕਰਕੇ ਕੌਮ ਦਾ, ਆਪਣੀ ਆਈਡੈਂਟਿਟੀ ਦਾ, ਚੰਗੀ ਆਈਡੈਂਟਿਟੀ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਅਤੇ ਅਜਿਹੇ ਜਿਹੜੇ ਕਰਤੂਤਾਂ ਕਰਨ ਵਾਲੇ ਫਤੂਰੀ ਲੋਕ ਨੇ, ਪਤਾ ਨਹੀਂ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਚੱਲ ਰਿਹਾ ਆ ਵੀ ਉਹ ਦੇਖੋ ਬੱਚੀਆਂ ਦੇ ਨਾਲ ਇਹ ਹਰਕਤਾਂ ਜਿਹੜੀਆਂ ਕਰ ਰਹੇ ਆ। ਸੋ ਇਹ ਉੱਥੇ ਦੇ ਜਿਹੜੇ ਪੇਰੈਂਟਸ ਨੇ ਜਦੋਂ ਸ਼ਿਕਾਇਤ ਕੀਤੀ ਵੀ ਇੱਦਾਂ ਦੀਆਂ ਹਰਕਤਾਂ ਕਰ ਰਹੇ ਆ, ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ। ਇਹ ਅਜੇ ਇਹਨਾਂ ਦੇ ਕਹਿੰਦੇ ਮਗਸ਼ਾਟ ਜਿਹੜੇ ਦਿੱਤੇ ਨਹੀਂ ਗਏ, ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਆ ਅਜੇ ਚੱਲ ਰਹੀ ਆ, ਪਰ ਬਹੁਤ ਸਾਰੀ ਥਾਵਾਂ ਦੇ ਉੱਤੇ ਇਹਨਾਂ ਦੇ ਦੱਸ ਦਿੱਤੇ ਗਏ ਜੀ। ਸੋ ਬੜੀ ਮਾੜੀ ਗੱਲ ਹੈਗੀ ਰਾਜਕਨਵੀਰ ਸਿੰਘ ਜੀ ਵੀ ਦੇਖੋ, ਇੱਕ ਪਾਸੇ ਤਾਂ ਆਪਾਂ ਵੀ, ਆਪਣੀ ਸਾਰੀ ਪੰਜਾਬੀ ਕੌਮ ਵੀ ਲੱਗੇ ਹੋ ਆ ਵੀ ਸਾਡਾ ਆਈਡੈਂਟੀਟੀ ਕ੍ਰਾਈਸਿਸ ਹੈਗਾ। ਅਸੀਂ ਕਿੰਨਾ ਰੌਲਾ ਪਾਇਆ ਸੀ ਵੀ ਮੈਮੋਰੀਅਲ ਡੇ 'ਤੇ ਕਿਤੇ ਨਾ ਕਿਤੇ ਜਿਹੜਾ ਕਰੋ, ਚਾਹੇ ਪਾਣੀ ਡਿਸਟਰੀਬਿਊਸ਼ਨ ਦਾ, ਚਾਹੇ ਮੰਟੀਕਾ ਦੇ ਵਿੱਚ ਜਿਹੜੇ ਉੱਥੇ ਦੇ ਪਰਮਜੀਤ ਸਿੰਘ ਸ਼ਾਹੀ ਜਾਂ ਸਤਰਾਮ ਸਿੰਘ, ਉਹ ਗਰੁੱਪ ਸਿੱਖ ਰਾਈਡਰਸ ਗਰੁੱਪ ਨੇ ਕਿੰਨਾ ਵਧੀਆ ਕੰਮ ਕੀਤਾ। ਅਤੇ ਇਹ ਦੇਖੋ, ਮੈਮੋਰੀਅਲ ਡੇ ਵਾਲੇ ਦਿਨ ਵਾਟਰ ਪਾਰਕ ਦੇ ਵਿੱਚ ਇਹਨਾਂ ਨੇ ਇਹ ਕਰਤੂਤ ਕੀਤੀ ਹੈਗੀ ਆ। 7 ਪੰਜਾਬੀ ਅਤੇ 18 ਸਾਲ ਤੋਂ ਲੈ ਕੇ 38 ਸਾਲ ਤੱਕ ਦੀ ਉਮਰ ਦੇ ਹੈਗੇ ਆ। ਅਤੇ ਇਕੱਲੀ ਇੱਕ ਕੁੜੀ ਨੂੰ ਨਹੀਂ ਛੇੜਿਆ, ਕਹਿੰਦੇ ਵੀ ਬਹੁਤ ਜ਼ਿਆਦਾ ਕੁੜੀਆਂ ਸੀਗੀਆਂ, ਲੜਕੀਆਂ ਸੀਗੀਆਂ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈਗੀ ਆ। ਅਤੇ ਇਹ ਸਾਰੇ ਜਿਹੜੇ ਛੇੜਨ ਵਾਲੇ ਹੈਗੇ ਆ ਪੰਜਾਬੀ, ਇਹ ਕਹਿੰਦੇ ਵੀ ਬਾਹਰੋਂ ਆਏ ਸੀ ਜੀ, ਆਊਟ ਆਫ ਏਰੀਆ ਤੋਂ ਸੀਗੇ। ਮੰਟੀਕਾ, ਪਿਟਸਬਰਗ ਤੱਕ ਤੋਂ ਇਹ ਜਿਹੜੇ ਆ ਉੱਥੇ ਪਹੁੰਚੇ ਹੋਏ ਸੀਗੇ ਜੀ। ਬਿਲਕੁਲ, ਇੱਕ ਵਾਰੀ ਜਿਹੜੇ ਇਹਨਾਂ ਸਾਰਿਆਂ ਨੇ ਜਿਹੜਾ ਜੀ ਸਾਰੇ ਪੰਜਾਬੀਆਂ ਦਾ ਸਿਰ ਜਿਹੜਾ ਝੁਕਾ ਦਿੱਤਾ, ਸਿੱਖਾਂ ਦਾ ਜਿਹੜਾ ਸਿਰ ਝੁਕਾ ਦਿੱਤਾ ਆ। ਦੇਖੋ, ਜਦੋਂ ਹਰੀਕੇਨ ਹਾਰ ਵੀ ਆਇਆ, ਕਿੱਦਾਂ ਜਿਹੜੇ ਸਿੱਖਾਂ ਨੇ ਅੱਗੇ ਹੋ ਕੇ ਜਿਹੜੀ ਮਦਦ ਕੀਤੀ ਉੱਥੇ ਪੀੜਤਾਂ ਦੀ, ਅਤੇ ਇੱਥੇ ਜਿਹੜਾ ਆ ਇਹ
ਕੰਮ ਕਰ ਰਹੇ ਆ, ਬਹੁਤ ਹੀ ਅਫਸੋਸਜਨਕ ਗੱਲ ਆ। ਕਿਉਂ ਇਦਾਂ ਦਾ ਜਿਹੜਾ ਆ ਉਹ ਵਰਤਾਰਾ ਹੋ ਰਿਹਾ ਆ। ਉੱਥੋਂ ਆ ਤਾਂ ਗਏ, ਪਤਾ ਨਹੀਂ ਕੀ ਸੋਚੀ ਜਾਂਦੇ ਆ ਵੀ ਸ਼ਾਇਦ ਇੱਥੇ ਇਹਨਾਂ ਨੂੰ ਹੋਣਾ ਹੀ ਕੁਛ ਨਹੀਂ ਆ, ਵੀ ਜੋ ਮਰਜ਼ੀ ਕਰੀ ਜਾਓ, ਕੋਈ ਇੱਥੇ ਪੁੱਛਗਿੱਛ ਨਹੀਂ ਹੈ। ਇੱਦਾਂ ਨਹੀਂ ਹੈ, ਇਹ ਅਮਰੀਕਾ ਆ। ਇੱਥੇ ਜਦੋਂ ਪਹੁੰਚਦਾ ਆ ਜ਼ਰੂਰ ਆਪਣੀ ਸੋਚ ਨੂੰ ਜਿਹੜਾ ਜ਼ਰੂਰ ਤਬਦੀਲ ਕਰਨ ਦੀ ਨਾਲ ਦੇ ਨਾਲ ਜਿਹੜੀ ਜ਼ਰੂਰਤ ਆ, ਇੱਥੋਂ ਦੇ ਸਿਸਟਮ ਦੇ ਹਿਸਾਬ ਦੇ ਨਾਲ ਜਿਹੜੀ ਚੱਲਣ ਦੀ ਜ਼ਰੂਰਤ ਆ। ਇਹ ਵੈਸੇ ਕਿਤੇ ਵੀ ਹੋਵੇ ਸਿੰਘ ਜੀ, ਇਹ ਗੱਲ ਚੰਗੀ ਲੱਗਦੀ ਨਹੀਂ ਹੈ। ਕਿਹੜੇ ਕਿਰਦਾਰ ਵਾਲੇ ਜਿਹੜੇ ਲੋਕ ਆ ਉਹ ਗੱਲਾਂ ਹੋ ਰਹੀਆਂ ਵੀ ਪੰਜਾਬੀਆਂ ਦਾ ਕਿਰਦਾਰ ਇੱਜ਼ਤਾਂ ਬਚਾਉਣ ਵਾਲਾ ਸੀ, ਨਾ ਕਿ ਇੱਜ਼ਤਾਂ ਦੇ ਨਾਲ ਛੇੜਖਾਨੀਆਂ ਕਰਨ ਵਾਲਾ। ਇਹ ਕੀ ਜਿਹੜਾ ਕੰਮ ਕਰ ਰਿਹਾ ਤੇ ਸਾਰਿਆਂ ਨੂੰ ਨਮੋਸ਼ੀ ਹੋਈ ਆ। ਤੁਸੀਂ ਇਹ ਦੇਖੋ ਹਰਜੋਤ, ਜਿਹੜੇ ਹੁਣ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਲੋਕ ਆ ਜਿਨ੍ਹਾਂ ਨੇ ਵੀ ਇਹ ਨਿਊਜ਼ ਸੁਣੀ ਹੋਣੀ ਆ, ਜਿਹੜੇ ਆਫਿਸਾਂ 'ਚ ਕੰਮ ਕਰਦੇ ਹੋਣਗੇ, ਕੋਈ ਵੱਡੇ ਅਹੁਦੇ 'ਤੇ ਹੋਊਗਾ, ਕੋਈ ਛੋਟੇ ਅਹੁਦੇ 'ਤੇ ਹੋਊਗਾ, ਤੇ ਜਦੋਂ ਪਹਿਲੋਂ ਮਾਣ ਨਾਲ ਦੱਸਦੇ ਹੋਣਗੇ ਵੀ ਅਸੀਂ ਪੰਜਾਬੀ ਆ, ਤੇ ਜਦੋਂ ਉਹਨਾਂ ਨੇ ਖਬਰ ਸੁਣ ਕੇ ਅਗਲੇ ਦਿਨ ਪੁੱਛਣਾ ਉਹ ਯਾਰ ਤੁਹਾਡੇ ਪੰਜਾਬੀਆਂ ਨੇ ਇੱਦਾਂ ਕਰਤਾ, ਇਹ ਹੈ ਉਹ ਹੈ, ਤੇ ਦੱਸੋ ਉਹਨਾਂ ਦੇ ਕੀ ਮਤਲਬ ਪੈਰਾਂ ਥੱਲੋਂ ਤਾਂ ਜ਼ਮੀਨ ਨਿਕਲਣ ਵਾਲੀ ਗੱਲ ਆ ਨਾ। ਵੀ ਬੰਦੇ ਨੂੰ ਐਂ ਲੱਗਦਾ ਹੁੰਦਾ ਵੀ ਮੈਂ ਤਾਂ ਬਸ ਇੱਥੇ ਹੀ ਹੁਣੇ ਜਿਹੜਾ ਮੁੱਕੀ ਜਾਣਾ ਆ। ਸੋ ਇਹ ਇੱਦਾਂ ਦੀਆਂ ਹਰਕਤਾਂ ਜਿਹੜੀਆਂ ਆ ਨਹੀਂ ਕਰਨੀਆਂ ਚਾਹੀਦੀਆਂ, ਇਹਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ। ਬਹੁਤ ਹੀ ਜ਼ਿਆਦਾ ਜਿਹੜੀ ਅਫਸੋਸਜਨਕ ਗੱਲ ਆ, ਬੜੀ ਸ਼ਰਮਨਾਕ ਜਿਹੜੀ ਇਹ ਗੱਲ ਆ। ਤੇ ਇਹੋ ਜਿਹੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਐਜ਼ ਏ ਕਮਿਊਨਿਟੀ ਨੂੰ ਵੀ ਅੱਗੇ ਆ ਕੇ ਅਜਿਹੇ ਲੋਕਾਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ। ਬਿਲਕੁਲ। ਸੋ ਸੈਕਰਾਮੈਂਟੋ ਏਰੀਏ ਦੇ ਵਿੱਚ ਉਹ ਲਗਭਗ ਉੱਥੇ ਦਾ ਹਰ ਇੱਕ ਟੀਵੀ ਸਟੇਸ਼ਨ ਤੇ ਸਾਰੀਆਂ ਜਿਹੜੇ ਨਿਊਜ਼ਪੇਪਰ ਆ ਉੱਥੇ ਦਾ ਸੈਕਰਾਮੈਂਟੋ ਵੀ ਸਭ ਤੋਂ ਵੱਡਾ ਨਿਊਜ਼ਪੇਪਰ ਹੈਗਾ। ਉਹਨਾਂ ਨੇ ਪੂਰੀ ਦੀ ਪੂਰੇ ਜਿੱਦਾਂ ਸਟੋਰੀ ਰਨ ਕੀਤੀ ਹੈਗੀ। 3 ਲੱਖ ਜਿਹੜਾ ਡਾਲਰ ਦੀ ਵੇਲ ਆ ਉਹ 7 ਜਣਿਆਂ ਦੀ ਰੱਖੀ ਹੈਗੀ, ਕੱਲੇ ਦੀ। ਇਹ ਪਲੇਸਰ ਕਾਉਂਟੀ ਜੇਲ੍ਹ ਦੇ ਵਿੱਚ ਰੱਖੀ ਆ। ਮੱਗ ਸ਼ਾਟ ਤੁਸੀਂ ਦੱਸਿਆ ਹੀ ਆ ਵੀ ਉਹਨਾਂ ਨੇ ਰਿਲੀਜ਼ ਨਹੀਂ ਕੀਤੇ, ਇਨਵੈਸਟੀਗੇਸ਼ਨ ਚੱਲ ਰਹੀ ਆ। ਕਿਉਂਕਿ ਜਿਹੜੀ ਪੁਲਿਸ ਆ ਉਹ ਹੁਣ ਰਿਕੁਐਸਟ ਕਰ ਰਹੀ ਆ, ਕਿਉਂਕਿ ਕਹਿੰਦੇ ਬਹੁਤ ਜ਼ਿਆਦਾ ਲੜਕੀਆਂ ਨੂੰ ਛੇੜਿਆ ਗਿਆ ਆ ਵੀ ਜਿਹੜੇ ਵਿਕਟਮ ਹੈਗੇ ਆ ਉਹ ਅੱਗੇ ਆਣ, ਤਾਂ ਕਿ ਜਿਹੜੀ ਆ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾ ਸਕੇ। ਸਰੋਤਿਆਂ ਨੂੰ ਦੱਸਦੇ ਜਾਈਏ, ਕੈਲੀਫੋਰਨੀਆ ਪੀਨਲ ਕੋਡ ਸੈਕਸ਼ਨ ਜਿਹੜਾ 288A ਆ, ਇਹਦੇ ਮੁਤਾਬਕ ਅਗਰ ਤੁਸੀਂ ਅੰਡਰ ਏਜ ਨੂੰ, ਚਾਹੇ ਉਹ ਲੜਕਾ ਆ ਜਾਂ ਲੜਕੀ ਆ, ਉਹਨੂੰ ਛੇੜਦੇ ਆ ਤਾਂ ਇਹ ਫੈਲਨੀ ਗਿਣੀ ਜਾਂਦੀ ਆ। ਬਿਲਕੁਲ। ਤੇ ਇਹਦੇ ਨਾਲ ਕਹਿੰਦੇ ਆ ਵੀ ਜਿਹੜੀ ਸਟੇਟ ਦੇ ਵਿੱਚ 3 ਸਾਲ 6 ਸਾਲ ਜਾਂ 8 ਸਾਲ ਤੱਕ ਦੀ ਵੀ ਸਜ਼ਾ ਹੋ ਸਕਦੀ ਹੈ। ਤੇ ਬਾਕੀ ਜਿਹੜੇ ਸਿਟੀਜ਼ਨ ਨਹੀਂ ਹੈਗੇ, ਚਾਹੇ ਉਹ ਗ੍ਰੀਨ ਕਾਰਡ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਵਰਕ ਪਰਮਿਟ, ਉਹ ਤਾਂ ਪੱਕਾ ਡਿਪੋਰਟ ਤਾਂ ਸਮਝੋ। ਬਿਲਕੁਲ, ਨਹੀਂ ਤਾਂ ਵੱਡੀ ਜਿਹੜੀ ਕਾਰਵਾਈ ਆ। ਤੇ ਭੁੱਲ ਜਾਣ ਵੀ ਸਾਰੀ ਉਮਰ ਇਹਨਾਂ ਨੂੰ ਹੁਣ ਕੋਈ ਨੌਕਰੀ ਵਗੈਰਾ ਵੀ ਜਿਹੜਾ ਕੋਈ ਦਊਗਾ ਵੀ ਇੱਦਾਂ ਦੀ ਜਿਹੜੀ ਇਹਨਾਂ ਨੇ ਭੈੜੀ ਕਰਤੂਤ ਕੀਤੀ ਆ। ਸੋ ਵੱਧ ਤੋਂ ਵੱਧ ਸਖਤ ਜਿਹੜੀ ਸਜ਼ਾ ਆ ਜਿਹੜੀ ਜ਼ਰੂਰ ਮਿਲਣੀ ਚਾਹੀਦੀ ਆ ਇਹੋ ਜਿਹੇ ਮੌਕੇ ਦੇ ਉੱਤੇ, ਜਦੋਂ ਬਲਕਿ ਵਿਕਟਮਸ ਦੇ ਨਾਲ ਖੜੋ, ਪੀੜਤਾਂ ਦੇ ਨਾਲ ਖੜੋ। ਇਨਫੈਕਟ ਕਿਸੇ ਆਪਣੇ ਜਿਹੜੇ ਉਸ ਗਰੁੱਪ ਕੋਈ ਜਿਹੜਾ ਹੈਗਾ ਆਪਣਾ ਉੱਥੇ, ਉਹਨਾਂ ਨੂੰ ਉਹ ਵਿਕਟਮਸ ਦੇ ਨਾਲ ਮਿਲ ਕੇ ਉਹ ਇੱਕ ਤਾਂ ਅਫਸੋਸ ਜਿਹੜਾ ਚੀਜ਼ ਹੋਈ ਉਹ ਕਰਨਾ ਚਾਹੀਦਾ, ਤੇ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਵੀ ਹਾਂ ਅਸੀਂ ਇਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਤੁਹਾਡਾ ਜਿਹੜਾ ਪੂਰਾ ਸਾਥ ਵੀ ਜਿਹੜਾ ਦੇਵਾਂਗੇ। ਕਿਉਂਕਿ ਬਾਅਦ ਦੇ ਵਿੱਚ ਇਹ ਇਸ਼ੂ ਨਹੀਂ ਬਣਨਾ ਚਾਹੀਦਾ ਵੀ ਇਹ ਤਾਂ ਮਾਈਨੋਰਟੀਜ਼ ਦੇ ਨਾਲ ਜੀ ਇੱਦਾਂ ਆ ਉੱਦਾਂ। ਨਹੀਂ, ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਜਿਹੜਾ ਆ ਉਹ ਸ਼ਰੇਆਮ ਕਹਿਣਾ ਚਾਹੀਦਾ ਆ। ਜੇ ਗਲਤ ਨੂੰ ਗਲਤ ਨਹੀਂ ਕਹੋਗੇ ਤਾਂ ਫਿਰ ਪ੍ਰੋਬਲਮ ਜਿਹੜੀ ਆ ਉਹ ਅੱਗੇ ਜ਼ਿਆਦਾ ਵੱਡੀ ਵੱਧ ਸਕਦੀ ਆ। ਹੋਪਫੁਲੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਕਈ ਕਈਆਂ ਦੇ ਦਿਮਾਗ ਦੇ ਵਿੱਚ ਆ ਰਹੀ ਹੋਵੇ, ਇਹ ਹੋ ਸਕਦਾ ਵੀ ਇਹਨਾਂ ਦੀ ਦੇਖ-ਰੇਖ ਕਰਕੇ ਜਿਹੜਾ ਆ ਕੋਈ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਪਰ ਲੱਗਦਾ ਨਹੀਂ ਆ ਜੀ ਇੱਦਾਂ ਦੀ ਕੋਈ ਇਸ ਦੇ ਵਿੱਚ ਜਿਹੜੀ ਆ ਕੇਸ ਹੋਊਗਾ। ਕਿਉਂਕਿ ਇੰਨੀਆਂ ਛੋਟੀਆਂ ਬੱਚੀਆਂ ਨੂੰ ਇੱਦਾਂ ਦੀ ਗੱਲ ਕਹਿਣ ਦੀ ਜਿਹੜੀ ਆ ਉਹ ਨੌਬਤ ਨਹੀਂ ਸੀ ਆਉਣੀ ਵੀ ਜਿਹੜੀ ਚੀਜ਼ ਇਹ ਹੋਈ ਆ, ਇਹ ਗੱਲ ਜਿਹੜੀ ਵਾਪਰੀ ਆ। ਬਹੁਤ ਹੀ ਸ਼ਰਮਨਾਕ ਕਰਨ ਵਾਲੀ ਜਿਹੜੀ ਅੱਜ ਇਹ ਪਹਿਲੀ ਜਿਹੜੀ ਦੇਖੋ ਖਬਰ ਆ ਜਿਹੜੀ ਸ਼ੇਅਰ ਕਰਨੀ ਪੈਣੀ ਆ। ਕੀ ਕਰ ਸਕਦੇ ਆ ਵੀ, ਪਰ ਇਹ ਆ ਵੀ ਖਬਰ ਸ਼ੇਅਰ ਕਰਨ ਦਾ ਮਕਸਦ ਇਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਮਿਊਨਿਟੀ 'ਚ ਇਹੋ ਜਿਹੀਆਂ ਘਟਨਾਵਾਂ, ਇੱਦਾਂ ਦੇ ਕਿਰਦਾਰ ਵਾਲੇ ਬੰਦੇ ਜਿਹੜੇ ਆ ਉਹਨਾਂ ਦਾ ਸੁਧਾਰ ਕੀਤਾ ਜਾਵੇ ਤੇ ਇੱਦਾਂ ਦੀ ਚੀਜ਼ਾਂ ਜਿਹੜੀਆਂ ਉਹ ਨਾ ਹੋਣ। ਔਰ ਬਿਲਕੁਲ ਸਾਨੂੰ ਆਪਣੀ ਕਮਿਊਨਿਟੀ ਨੂੰ ਵੀ ਦੱਸਣਾ ਬਣਦਾ ਆ ਵੀ ਇਹ ਜਿਹੇ ਬੰਦੇ ਆਪਣੇ ਗੁਰੂ ਘਰਾਂ 'ਚ ਵੀ, ਹੋਰ ਆਪਣੇ ਜਿਹੜੇ ਜਿੰਨੇ ਵੀ ਸੋਸ਼ਲ ਈਵੈਂਟਸ ਹੁੰਦੀਆਂ, ਕੋਈ ਮੇਲੇ ਹੁੰਦੇ ਆ, ਕੋਈ ਕਬੱਡੀਆਂ ਹੁੰਦੀਆਂ, ਕਿਸੇ ਤਰ੍ਹਾਂ ਦਾ ਵੀ ਉੱਥੇ ਜਾਂਦੇ ਆ ਤੇ ਉੱਥੇ ਸਾਰਿਆਂ ਦੇ ਆਪਣਿਆਂ ਦੇ ਬੱਚੇ ਗਏ ਹੁੰਦੇ ਆ, ਧੀਆਂ ਭੈਣਾਂ ਗਈਆਂ ਹੁੰਦੀਆਂ ਆ। ਸੋ ਇਹ ਜੇ ਬਾਹਰ ਜਾ ਕੇ ਇਹ ਕੰਮ ਕਰਦੇ ਤਾਂ ਆਪਣੇ ਵੀ ਇੱਦਾਂ ਦੇ ਪੁੱਠੇ ਕੰਮ ਕਰਦੇ ਹੋਣਗੇ ਆ। ਸੋ ਇਹ ਜਿਹੜਾ ਉਹਨਾਂ ਦੇ ਦਿਮਾਗ ਫਤੂਰ ਆ ਇਹ ਕੱਢਣ ਦੀ ਜ਼ਰੂਰਤ ਆ। ਇਹਨਾਂ ਦੀ ਐਗਜ਼ਾਮਪਲ ਬਣਨੀ ਚਾਹੀਦੀ ਆ ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਆ
ਸਬਕ ਇਸ ਤੋਂ ਸਿੱਖਿਆ ਜਾ ਸਕੇ। ਜੀ ਬਿਲਕੁਲ। ਤੇ ਰਾਜਕਰਨਵੀਰ ਸਿੰਘ ਜੀ, ਅਗਲੀ ਖਬਰ ਵੱਲ ਚਲੀਏ। ਜਿੰਨੇ ਵੀ ਟਰੱਕ ਡਰਾਈਵਰਸ ਆ ਉਹਨਾਂ ਨੂੰ ਵੀ ਸਾਡੇ ਵੱਲੋਂ ਬੇਨਤੀ ਆ ਵੀ ਖਾਸ ਕਰਕੇ ਜਦੋਂ ਵੀ ਤੁਸੀਂ ਕਿਸੇ ਟਰੱਕ ਸਟਾਪ ਤੇ ਹੁੰਦੇ ਹੈਗੇ ਆ, ਬੜੇ ਧਿਆਨ ਨਾਲ ਦੇਖਿਆ ਕਰੋ। ਇਮੀਗ੍ਰੇਸ਼ਨ ਬਾਰੇ ਤਾਂ ਅਸੀਂ ਬਹੁਤ ਵਾਰੀ ਦੱਸਿਆ ਵੀ ਕਈ ਵਾਰੀ ਜਿਹੜੀਆਂ ਖਾਸ ਕਰਕੇ ਬਾਰਡਰ ਦੇ ਲਾਗਿਓਂ ਤੁਸੀਂ ਜਾਂਦੇ ਹੈਗੇ ਆ, ਟੈਕਸਸ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਵਿੱਚ ਕੋਈ ਇਲੀਗਲ ਜਾਂ ਅਨਡਾਕੂਮੈਂਟਡ ਬੰਦਾ ਤੁਹਾਡੇ ਟਰੱਕ 'ਚ ਚੜ੍ਹ ਗਿਆ ਤਾਂ ਫਿਰ ਤੁਸੀਂ ਜਿਹੜੇ ਆ ਉਹ ਰਗੜ ਹੋ ਸਕਦੇ ਆ, ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਆਈਸ ਵਾਲੇ ਸਰਗਰਮ ਹੋਏ ਪਏ ਹੈਗੇ ਆ ਤੇ ਤੁਹਾਨੂੰ ਪੂਰਾ ਜਿਹੜਾ ਆ ਉਹ ਧਿਆਨ ਰੱਖਣਾ ਚਾਹੀਦਾ ਆ। ਤੇ ਦੂਸਰਾ ਕੀ ਆ ਵੀ ਟਰੱਕ ਸਟਾਪਾਂ ਦੇ ਉੱਤੇ ਚੋਰੀਆਂ ਬੜੀਆਂ ਹੋ ਰਹੀਆਂ ਹੈਗੀਆਂ। ਤੇ ਅੱਜ ਇੱਕ ਨਿਊਜ਼ ਆਈ ਆ ਕੰਟੱਕੀ ਤੋਂ। ਕੰਟੱਕੀ ਸਟੇਟ ਪੁਲਿਸ ਨੇ ਇੱਕ, ਤੁਹਾਨੂੰ ਪਤਾ ਵੀ ਅਮਰੀਕਾ 'ਚ ਕਮਲੇ ਲੋਕ ਵੀ ਕਈ ਬਹੁਤ ਆ, ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਸ਼ੂਟਿੰਗ ਹੋ ਚੁੱਕੀਆਂ ਤੇ ਉਹਨਾਂ ਨੇ ਟਰੱਕ ਸਟਾਪ ਦੇ ਉੱਤੇ ਇੱਕ ਪਾਈਪ ਬੰਬ, ਜਿਹੜੀ ਉੱਦਾਂ ਦੀ ਪਾਈਪ ਬੰਬ ਵਰਗੀਆਂ ਚੀਜ਼ਾਂ 6 ਫੜੀਆਂ ਤੇ ਉਹ ਕਹਿੰਦੇ ਵੀ ਉਹਦੇ ਨਾਲ ਪੂਰੇ ਦਾ ਪੂਰਾ ਟਰੱਕ ਸਟਾਪ ਜਿਹੜਾ ਬਲਾਸਟ ਹੋ ਸਕਦਾ ਸੀ ਤੇ ਆਲੇ ਦੁਆਲੇ ਜਿਹੜੇ ਲੋਕ ਆਉਣੇ ਸੀ ਉਹਨਾਂ ਨੂੰ ਵੀ ਬਹੁਤ ਵੱਡਾ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ। ਸੋ ਇਹ ਕੰਟੱਕੀ ਦੇ ਵਿੱਚ ਜਿਹੜਾ ਪਾਇਲਟ ਦਾ ਟਰੈਵਲ ਸੈਂਟਰ ਹੈਗਾ, ਉੱਥੇ ਜਿਹੜਾ ਇੱਕ ਉਹਨਾਂ ਨੇ ਬੰਦੇ ਤੋਂ 6 ਜਿਹੜੀਆਂ ਕਹਿੰਦੇ ਪਾਈਪਸ ਹੈਗੀਆਂ ਆ, ਬੰਬ ਪਾਈਪਸ ਜਿਹਨਾਂ ਨੂੰ ਕਹਿੰਦੇ ਆ, ਉਹ ਫੜੀਆਂ ਹੈਗੀਆਂ ਆ ਤੇ ਉਸ ਨੂੰ ਹੁਣ ਜਿਹੜੀ ਆ ਯੂਜ਼ ਆਫ ਵੈਪਨਸ ਆਫ ਮਾਸ ਡਿਸਟਰਕਸ਼ਨ ਕਰਕੇ ਪੁਲਿਸ ਵਾਲੇ ਚਾਰਜ ਕਰਨ ਜਾ ਰਹੇ ਆ ਤੇ ਇਹ ਫੈਲਨੀ ਚਾਰਜ ਹੋਏਗਾ। ਜੀ ਬਿਲਕੁਲ। ਸੋ ਬਹੁਤ ਹੀ ਜਿਹੜੀ ਇਹ ਚੀਜ਼ ਮਾੜੀ, ਜਿਹੜੀ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀ। ਅਜਾ ਜੀ ਕੁਛ ਕਾਲਰ ਵੀ ਆਪਣੇ ਨਾਲ ਜੁੜੇ, ਉਹ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਆ। ਆਪਾਂ ਕਾਲਸ ਲੈਂਦੇ ਆ। ਜੁੜੇ ਹੋਏ ਨੇ ਆਪਣੇ ਨਾਲ ਸ਼ਿੰਦਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਹੋਰ ਠੀਕ ਠਾਕ ਵੀਰ ਜੀ? ਜੀ ਜੀ। ਤੇ ਬਹੁਤ ਮਾੜੀ ਖਬਰ ਆ ਵੀਰ ਜੀ। ਕੱਲੇ ਹੀ ਇੱਥੇ ਮੈਂ ਸਟੋਰ ਤੇ ਕੰਮ ਕਰਦਾ ਤਾਂ ਇੱਥੇ ਕੱਲੇ ਹੀ ਉਹ ਆਪਣੇ ਸਮਾਂ ਲਾਂਭਾ ਦੇ ਕੇ ਗਿਆ, ਕਹਿੰਦਾ ਤੁਸੀਂ ਪੰਜਾਬੀ ਆ? ਮੈਂ ਕਿਹਾ ਹਾਂਜੀ। ਉਹ ਕਹਿੰਦਾ ਏਦਾਂ ਦਾ, ਮੈਨੂੰ ਤਾਂ ਪਤਾ ਨੀ ਲੱਗਿਆ ਕਿ ਸਾਹ ਨੀ ਲੱਗੀ। ਮੈਂ ਕਿਹਾ ਕੀ ਗੱਲ ਹੋ ਗਈ? ਫਿਰ ਉਹ ਕਿਸੇ ਨੇ ਮੈਨੂੰ ਫਿਰ ਭੇਜਿਆ ਤਾਂ ਪਤਾ ਲੱਗਿਆ ਵੀ ਇਹਦਾ ਆਪਣੇ ਨਾਂ ਪੜ੍ਹੇ ਦਾ। ਦੇਖੋ ਕਿੱਡੀ ਮਾੜੀ ਗੱਲ ਆ। ਤੇ ਦੇਖੋ ਜਿੱਦਾਂ ਹਰਜੋਤ ਸਿੰਘ ਜੀ ਮੈਂ ਕਹਿ ਰਿਹਾ ਸੀ, ਕੋਈ ਕੰਮ ਕਰ ਰਿਹਾ ਕੋਈ ਸਟੋਰਾਂ ਤੇ ਜਿੱਥੇ ਵੀ ਆ, ਉਹਨਾਂ ਨੂੰ ਹੁਣ ਕਿੰਨਾ ਸ਼ਰਮਿੰਦਾ ਜਿਹੜਾ ਇਹਨਾਂ ਚੀਜ਼ਾਂ ਦੇ ਲਈ ਜਿਹੜਾ ਹੋਣਾ ਪੈਣਾ ਆ। ਸੋ ਥੈਂਕ ਯੂ ਸ਼ਿੰਦਾ ਸਿੰਘ ਜੀ ਕਾਲ ਕਰਨ ਦੇ ਲਈ। ਜਿਹੜਾ ਜੀ ਸਤਿ ਸ਼੍ਰੀ ਅਕਾਲ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਹੀ ਵਾਪਰਨ, ਇਹੀ ਜਿਹੜੀ ਆਪਣੀ ਹੋਣੀ ਚਾਹੀਦੀ ਆ। ਤੇ ਬਿਲਕੁਲ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਗੱਲ ਵੀ ਕਰ ਰਹੇ ਸੀਗੇ ਵੀ ਇਹਦੀ ਇੱਕ ਐਗਜ਼ਾਮਪਲ ਬਣਨੀ ਚਾਹੀਦੀ ਆ ਪੂਰੀ ਕਮਿਊਨਿਟੀ ਦੇ ਲਈ, ਸਾਰਿਆਂ ਦੇ ਲਈ ਇੱਕ ਐਗਜ਼ਾਮਪਲ ਹੋਣੀ ਚਾਹੀਦੀ, ਉਦਾਹਰਨ ਹੋਣੀ ਚਾਹੀਦੀ ਆ ਵੀ ਜੇ ਕੋਈ ਇੱਦਾਂ ਦਾ ਕਰਦਾ ਆ ਤੇ ਉਹਨਾਂ ਦੇ ਨਾਲ ਜਿਹੜਾ ਸਲੂਕ ਆ ਉਹ ਮਾੜਾ ਹੀ ਹੋਣਾ ਜੀ। ਸੋ ਬਿਲਕੁਲ, ਆਪਾਂ ਕੱਲ ਵੀ ਸ਼ਾਇਦ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਫਰਾਂਸ ਦੇ ਵਿੱਚ ਇੱਕ ਬੱਚਾ ਜਿਹੜਾ ਆ ਉਹ 8ਵੀਂ ਫਲੋਰ ਤੋਂ ਛਾਲ ਮਾਰਨ ਲੱਗਾ ਸੀ, ਡਿੱਗਣ ਲੱਗਾ ਸੀ ਤੇ ਉੱਥੋਂ ਇੱਕ ਜਿਹੜਾ ਆ ਮਾਲੀ ਜਿਹੜੀ ਕੰਟਰੀ ਹੈਗੀ ਆ, ਉਸ ਕੰਟਰੀ ਦਾ ਬੰਦਾ ਫਰਾਂਸ 'ਚ ਵਿਜ਼ਿਟ ਕਰਨ ਗਿਆ ਸੀ, ਇਲੀਗਲ ਇਮੀਗ੍ਰੈਂਟ ਸੀਗਾ ਇਹ ਗੱਲ ਜੀ। ਸੋ ਉਸ ਬੰਦੇ ਨੇ ਕਹਿੰਦੇ ਵੀ ਉਹ 8ਵੀਂ ਫਲੋਰ ਤਾਈਂ ਕੰਧ ਦੇ ਰਾਹੀਂ ਚੜ੍ਹ ਗਿਆ, ਜਿੱਦਾਂ ਜਿਹੜੀਆਂ ਬਾਲਕੋਨੀ ਹੁੰਦੀਆਂ ਆ। ਤੇ ਜਦੋਂ ਇਹ ਨਿਊਜ਼ ਟੀਵੀ ਤੇ ਆਈ ਤੇ ਫਰਾਂਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ, ਪ੍ਰੈਜ਼ੀਡੈਂਟ ਹੈਗੇ ਮੈਕਰੋਨ, ਤੇ ਉਹਨਾਂ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਉਹਨੇ ਕਿਹਾ ਵੀ ਜਿਹੜੇ ਸਾਨੂੰ ਇੱਦਾਂ ਦੇ ਬਹਾਦਰ ਲੋਕ ਆ ਉਹ ਚਾਹੀਦੇ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਤੈਨੂੰ ਫਰਾਂਸ ਦੀ ਅਸੀਂ ਸਿਟੀਜ਼ਨਸ਼ਿਪ ਵੀ ਦਿੰਦੇ ਹੈਗੇ ਆ ਤੇ ਨਾਲ ਦੀ ਨਾਲ ਉੱਥੇ ਜਿਹੜੀ ਫਾਇਰ ਡਿਪਾਰਟਮੈਂਟ ਦੇ ਵਿੱਚ ਉਹਨੂੰ ਜੌਬ ਵੀ ਦੇ ਦਿੱਤੀ ਆ। ਸੋ ਇੰਨਾ ਬਹਾਦਰੀ ਦਾ ਕੰਮ ਕੀਤਾ ਹੈ ਨਾ। ਕਿੱਥੇ ਤਾਂ ਜਿੱਦਾਂ ਅਸੀਂ ਵੀ ਸਾਰੀ ਆਪਣੀ ਪੰਜਾਬੀ ਕੌਮ ਜਿਹੜੀ ਆ ਪੂਰੇ ਜ਼ੋਰ ਲਾਇਆ ਪਿਆ ਵੀ ਸਾਡੇ ਨਾਲ ਕਿੰਨਾ ਕਈ ਵਾਰੀ ਅਟੈਕ ਹੁੰਦੇ, ਹੇਟ ਕ੍ਰਾਈਮ ਹੁੰਦਾ ਆ, ਵੀ ਅਸੀਂ ਤੋਂ ਵਧੀਆ ਕੰਮ ਕਰੀਏ। ਲੋਕ ਆਪਣੇ ਮਹੀਨਾ ਕੰਮ ਛੱਡ ਕੇ ਜਦੋਂ ਹਰੀਕੇਨ ਹਾਰਵੀ ਆਇਆ ਟਰੱਕਾਂ ਦੇ ਟਰੱਕ ਭਰ ਕੇ ਲਗਾਏ ਤੇ ਕਿੱਥੇ ਚਲੇ ਇੱਦਾਂ ਦੀ ਮਾੜੀ ਖਬਰ ਆਉਂਦੀ ਹੈਗੀ ਆ, ਉਹਦੇ ਨਾਲ ਸਾਡੀ ਜਿਹੜੀ ਪੂਰੀ ਕੌਮ ਆ ਉਹ ਬਦਨਾਮ ਹੁੰਦੀ ਆ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਤੀਰਥ ਜੀ, ਸਵਾਗਤ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ, ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਮੰਗਦੀ ਹਾਂ ਕਿ ਮੈਨੂੰ 15 ਸਾਲ ਹੋ ਗਿਆ, ਮੈਂ ਵਾਲਮਾਰਟ 'ਚ ਕੰਮ ਕਰਦੀ ਜਿੱਦਾਂ ਯੂਨੀਵਰਸਿਟੀ ਤੋਂ ਜੀ। ਕਿ ਕੱਲ ਮੈਂ ਬ੍ਰੇਕ ਰੂਮ 'ਚ ਉੱਥੇ ਇਹੀ ਗੱਲਾਂ ਹੁੰਦੀਆਂ ਸੀ, ਇੰਨੀ ਸ਼ਰਮਨਾਇਕ ਗੱਲ ਆ ਨਾ ਕਿ ਧਰਤੀ ਬੇਲ ਨਹੀਂ ਸੀ ਦਿੰਦੀ। ਜਿੱਦਾਂ ਸਹੀ ਗੱਲ ਹੈ ਜੀ, ਬੰਦਾ ਨੂੰ ਪਤਾ ਨਹੀਂ ਹੁੰਦਾ ਵੀ ਕਿੱਥੇ ਚੱਲ ਜੀਏ ਜੀ, ਕਿੱਥੇ ਚੱਲ ਜਾਏ। ਉਹ ਕਹਿੰਦੇ ਸੀ ਯੂਰ ਕਮੇਟੀ, ਯੂਰ ਪੀਪਲ ਡਿਡ ਦੈਟ ਜੀ ਜੀ। ਕੋਈ ਆਨਸਰ ਹੀ ਨਹੀਂ ਸੀ ਉਹਨਾਂ ਨੂੰ ਮੋਹਰੇ ਦੇਣ ਨੂੰ ਵੀ ਅਸੀਂ ਹੁਣ ਇਹਨਾਂ ਨੂੰ ਕਹੀਏ ਕੀ। ਜਿੱਦਾਂ ਜੀ ਜੀ ਹਾਂਜੀ ਥੋੜਾ
ਦੀਆਂ ਲੋਕਾਂ ਦੀਆਂ ਜਿਹੜੀਆਂ ਫੋਟੋ ਆ ਉਹ ਗੁਰਦੁਆਰਿਆਂ ਦੇ ਵਿੱਚ ਲਾਉਣੀਆਂ ਚਾਹੀਦੀਆਂ ਆ ਕਿ ਦੁਨੀਆ ਨੂੰ ਪਤਾ ਲੱਗੇ ਕਿ ਗਾਂ ਕਿਸੇ ਨੇ ਏਦਾਂ ਦਾ ਸਟੈਪ ਕਰਨਾ ਆ ਕਿ ਕੀ ਹੋ ਸਕਦਾ ਆ ਗਾਂ ਜਿੱਦਾਂ। ਇਹਨਾਂ ਦੀ ਕਿਸੇ ਨੂੰ ਇਹਨਾਂ ਦੀ ਮਦਦ ਨਹੀਂ ਕਰਨੀ ਚਾਹੀਦੀ। ਸਭ ਗੁਰਦੁਆਰਿਆਂ ਦੇ ਜਿਹੜੀਆਂ ਕਮਿਊਨਿਟੀਜ਼ ਆ, ਮੈਂਬਰਸ ਆ, ਸਾਰੇ ਪੰਜਾਬੀ ਰੇਡੀਓ ਪ੍ਰੋਗਰਾਮ, ਹੋਰ ਸਾਰੇ ਪ੍ਰੋਗਰਾਮ ਆ, ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਜੀ। ਥੈਂਕ ਯੂ। ਹਾਂਜੀ ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਇਹ ਕਹਿੰਦੇ ਵੀ ਕਦੋਂ ਕਈ ਤਾਂ ਸਾਨੂੰ ਮੈਸੇਜ ਆਉਂਦੇ ਵੀ ਤੁਸੀਂ ਇਦਾਂ ਦੀ ਖਬਰ ਸ਼ੇਅਰ ਨਾ ਕਰਿਓ ਵੀ ਬਦਨਾਮੀ ਹੁੰਦੀ ਆ। ਜਦੋਂ ਇੰਗਲਿਸ਼ ਮੀਡੀਆ 'ਚ ਇੰਨੀ ਬਦਨਾਮੀ ਹੁੰਦੀ ਆ ਤੇ ਦੇਖੋ ਹੁਣ ਵੀ ਇੰਨਾ ਵਧੀਆ ਜਿਹੜਾ ਕੰਮ ਕੀਤਾ ਹੁੰਦਾ ਉਹ ਉਹ ਇੱਕਦਮ ਮਿੱਟੀ ਦੇ ਵਿੱਚ ਜਿਹੜਾ ਮਿਲਾ ਦਿੱਤਾ ਜਾਂਦਾ ਤੇ ਆਮ ਬੰਦੇ ਵਿਚਾਰੇ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਜਿਹੜੇ ਜੌਬ ਕਰਦੇ ਆ ਉਹਨਾਂ ਦੀ ਜਾਂ ਕਿਤੇ ਵੀ ਤੁਸੀਂ ਬਿਜ਼ਨਸ ਕਰਦੇ ਆ ਕੁਛ ਵੀ ਹੈ ਨਾ, ਉਹ ਫੇਰ ਸਾਹਮਣੇ ਆਣੇ ਆ। ਠੀਕ ਹੈ ਜੀ, ਬਿਲਕੁਲ। ਨਹੀਂ ਚਲੋ ਇਹ ਜਿਹੜੇ ਲੋਕ ਤੁਹਾਨੂੰ ਇਦਾਂ ਕਹਿੰਦੇ ਉਹਨਾਂ ਨੂੰ ਤਾਂ ਤੁਸੀਂ ਕਹਿ ਸਕਦੇ ਵੀ ਨਾਟ ਐਵਰੀਬਡੀ ਇਜ਼ ਲਾਈਕ ਦੈਟ। ਸਾਰੇ ਇਦਾਂ ਦੇ ਨਹੀਂ ਆ, ਬਾਕੀ ਕਮਿਊਨਿਟੀਆਂ 'ਚ ਵੀ ਇਦਾਂ ਦੇ ਆ। ਸ਼ੂਟਿੰਗ ਕਰਨ ਵਾਲਾ ਵੀ ਹੋਰ ਕਮਿਊਨਿਟੀ ਦਾ ਸੀਗਾ, ਉਹ ਹੋਰ ਜਿਹੜੇ ਕੰਮ ਕਰਨ ਵਾਲੇ ਵੀ ਹੋਰ ਕਮਿਊਨਿਟੀ ਦੇ ਸੀਗੇ। ਉਹ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ। ਸੋ ਕਹਿੰਦੇ ਜਿੱਦਾਂ ਇਹ ਕਹੋ ਵੀ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਇੱਦਾਂ ਨਹੀਂ ਮਾੜਾ ਸਮਝਦੇ ਵੀ ਜੇ ਕਿਸੇ ਨੇ ਇੱਕ ਨੇ ਕੀਤਾ ਆ। ਸੋ ਤੁਸੀਂ ਵੀ ਪੂਰੀ ਜਿਹੜੀ ਕੌਮ ਨੂੰ ਇਸ ਹਿਸਾਬ ਦੇ ਨਾਲ, ਪੂਰੀ ਕਮਿਊਨਿਟੀ ਨੂੰ ਇਸ ਹਿਸਾਬ ਦੇ ਨਾਲ ਨਾ ਸੋਚੋ। ਸਾਰੇ ਜਾਣੇ ਜਿਹੜੇ ਪੋਜ਼ਿਟਿਵ ਕੰਮ ਵੀ ਕਰਦੇ, ਪਰ ਹਾਂ ਸ਼ਰਮਿੰਦਾ ਜਿਹੜਾ ਆ ਬਹੁਤ ਜ਼ਿਆਦਾ ਹੋਣਾ ਪੈ ਰਿਹਾ। ਸ਼ਰਨਜੀਤ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੈਂ ਕਹਿੰਦੀ ਵੀ ਮੈਂ ਹੁਣੇ ਖਬਰ ਸੁਣੀ ਆ ਤੇ ਕਿੱਦਾਂ ਲੋਈ ਕੰਡੇ ਖੜੇ ਹੋ ਗਏ ਹੈ ਜੀ। ਆਪਣੀ ਦੀ ਧੀ ਭੈਣ ਹੁੰਦੀ ਉਹਨੂੰ ਵੀ ਏਦਾਂ ਕਰਦੇ ਕਿਉਂ? ਇਹੋ ਜਿਹੇ ਲੋਕੀ ਆਪਣੇ ਇੱਥੇ ਆਣ ਕੇ ਤੇ ਪਿਛਲਾ ਦਿਮਾਗ ਇੱਥੇ ਲੈ ਆਉਂਦੇ, ਉੱਥੇ ਸਿਫਾਰਸ਼ਾਂ ਦੇ ਕੇ ਸੁੱਟ ਜਾਣਾ। ਇੱਥੇ ਸਾਰੀ ਉਮਰ ਹੁਣ ਬੱਜੇ ਰਹਿਣਗੇ, ਭਾਵੇਂ ਜੋ ਵੀ ਹੋਊਗਾ। ਕਿੰਨਾ ਦੁਨੀਆ ਵਾਸਤੇ ਇੱਕ ਮੱਝ ਲਿਬੜਦੀ, ਛਿੱਟੇ ਮਾਰਦੇ, ਸਾਰੇ ਦੁਨੀਆ ਲਿਬੜਦੀ। ਪਰ ਅਸੀਂ ਇਹ ਕਹਿੰਦੇ ਆ ਜੋ ਗੁਰੂਆਂ ਨੇ ਛਡਾਏ ਸੀ ਧੀਆਂ ਭੈਣਾਂ ਲੋਕਾਂ ਦੇ ਘਰ ਡੋਲੇ ਛੱਡ ਕੇ ਆਏ ਸੀ, ਉਹਨਾਂ ਦੇ ਵਿੱਚੋਂ ਕੋਈ ਨੰਗਾ ਨਿਕਲਦਾ ਪਿਆ ਮੈਂ ਆਪਣੀ ਧੀ ਭੈਣ ਦੇ ਨਾਲ ਮਾੜਾ ਕੰਮ ਕਰਾਂ। ਤੇ ਬਾਕੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਵੀਰ। ਤੇ ਬਹੁਤ ਮਾੜੀ ਕੜੀ ਆ, ਜਿੰਨੀ ਸਾਡੀ ਜਾਂਦੀ ਉਨੀ ਦਿੱਤੀ ਤੇ ਉਨੀ ਵੀ ਥੋੜੀ ਹੈ ਨਾ ਜੀ। ਥੈਂਕ ਯੂ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਹੁਣ ਆਪਣੀਆਂ ਅਗਲੀਆਂ ਖਬਰਾਂ ਜੇ ਉਸ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰੀਏ। ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਵੱਡੀ ਖਲਬਲੀ ਜਿਹੜੀ ਆਪਣੇ ਇੱਕ ਬਿਆਨ ਦੇ ਨਾਲ ਜਿਹੜੀ ਉਹ ਮਚਾਈ। ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਸੋਚਦਾ ਹਾਂ, ਕਹਿੰਦੇ ਵੀ ਕਾਸ਼ ਮੈਂ ਅਟਾਰਨੀ ਜਨਰਲ ਦੀ ਜਗ੍ਹਾ ਦੇ ਜਿਹੜੇ ਜੈਫ ਸੈਸ਼ਨ ਆ ਉਹਨਾਂ ਦੀ ਕਿਸੇ ਹੋਰ ਨੂੰ ਜਿਹੜਾ ਆ ਉਹ ਪਿਕ ਕੀਤਾ ਹੁੰਦਾ। ਸੋ ਇਹ ਇੱਕ ਰਾਈਟ ਨਾਓ ਇਹਨਾਂ ਦਾ ਖਾਸ ਕਰਕੇ ਜਿਹੜਾ ਵਿਵਾਦ ਆ ਉਹ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ ਹੀ ਜਿਹੜਾ ਉਹ ਚੱਲ ਰਿਹਾ ਆ। ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨ ਆ ਉਹਨਾਂ ਦੇ ਉੱਤੇ ਕਹਿ ਸਕਦੇ ਆ ਵੀ ਇਹ ਹਮਲਾ ਕੀਤਾ ਆ। ਇਹਦੇ ਨਾਲ ਇੱਕ ਚੀਜ਼ ਜਿਹੜੀ ਜ਼ਰੂਰ ਹਰਜੋਤ ਸਿੰਘ ਜੀ ਹੁੰਦੀ ਆ ਵੀ ਜਨਰਲ ਦਾ ਜਿਹੜਾ ਇੱਕ ਅਹੁਦਾ ਆ ਉਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਉਹ ਸਵਾਲ ਉਠਾ ਰਹੇ ਨੇ। ਹੁਣ ਚਲੋ ਚੂਜ਼ ਤੁਸੀਂ ਕੀਤਾ, ਤੁਹਾਡੇ ਮਨ ਮੁਟਾਵ ਹੈਗੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੁਣ ਤੁਸੀਂ ਟੋਟਲੀ ਉਹਨਾਂ ਉੱਤੇ ਮਾੜਾ ਜਿੰਨਾ ਵੀ ਜਿਹੜਾ ਭਰੋਸਾ ਨਾ ਰੱਖੋ। ਆਈ ਥਿੰਕ ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਕਿਤੇ ਨਾ ਕਿਤੇ ਜਲਦੀ ਤੋਂ ਜਲਦੀ ਜਿਹੜੇ ਰੋਜ਼ਨਟਾਈਨ ਡਿਪਟੀ ਅਟਾਰਨੀ ਜਨਰਲ ਆ ਉਹਨਾਂ ਨੂੰ ਉਲਾਂਭੇ ਕਰ ਤੇ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਇਸ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਾਉਣ। ਪਰ ਸਭ ਨੂੰ ਯਾਦ ਜਿਹੜਾ ਥੋੜ੍ਹਾ ਜਿਹਾ ਦਵਾ ਦਿੰਦੇ ਆ ਵੀ ਜਦੋਂ ਸ਼ੁਰੂਆਤ ਦੇ ਵਿੱਚ ਇਨਵੈਸਟੀਗੇਸ਼ਨ ਦਾ ਰੌਲਾ ਪਿਆ ਸੀ, ਇਹ ਖਬਰਾਂ ਜਦੋਂ ਸਾਹਮਣੇ ਆ ਰਹੀਆਂ ਸੀ ਤਾਂ ਜੈਫ ਸੈਸ਼ਨ ਹੋਣਾ ਦਾ ਵੀ ਨਾਮ ਕਿਤੇ ਆ ਰਿਹਾ ਸੀ। ਉਦੋਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ, ਲਾਂਭੇ ਕਰ ਲਿਆ ਸੀ ਇਸ ਪੂਰੀ ਇਨਵੈਸਟੀਗੇਸ਼ਨ ਨੂੰ। ਸੋ ਤਾਂ ਹੀ ਜਿਹੜੇ ਡਿਪਟੀ ਅਟਾਰਨੀ ਜਨਰਲ ਹੈਗੇ ਆ ਇਸ ਦੀ ਪੂਰੀ ਜਿਹੜੀ ਦੇਖ ਕਰ ਰਹੇ, ਉਹਨਾਂ ਦੀ ਨਿਗਰਾਨੀ ਹੇਠ ਜਿਹੜਾ ਸਾਰਾ ਕੁਛ ਜਿਹੜਾ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ। ਇਸੇ ਚੀਜ਼ ਤੋਂ ਜਿਹੜੇ ਜ਼ਿਆਦਾ ਖਫਾ ਨੇ ਤੇ ਕਹਿੰਦੇ ਵੀ ਦੇਰ ਆਰ ਲੋਟ ਆਫ ਗੁੱਡ ਲਾਇਰਸ ਇਨ ਦਾ ਕੰਟਰੀ ਤੇ ਮੈਂ ਕਿਸੇ ਨੂੰ ਵੀ ਪਿਕ ਕਰ ਸਕਦਾ ਸੀ। ਤੇ ਕਹਿੰਦਾ ਆਈ ਵਿਸ਼, ਰਾਸ਼ਟਰਪਤੀ ਟਰੰਪ ਕਹਿੰਦੇ ਆਈ ਵਿਸ਼ ਆਈ ਡਿਡ, ਮੈਂ ਸੋਚਦਾ ਵੀ ਤੇ ਮੈਂ ਉਹ ਕਿਸੇ ਹੋਰ ਨੂੰ ਉਦੋਂ ਪਿਕ ਕੀਤਾ ਹੁੰਦਾ। ਤੇ ਇਹ ਵੀ ਧਿਆਨ ਦੇਣ ਵਾਲੀ ਜ਼ਰੂਰਤ ਆ ਵੀ ਇਹੀ ਵਨ ਆਫ ਦਾ ਪਰਸਨ ਸੀਗੇ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਸਪੋਰਟ ਕੀਤੀ ਸੀ ਇਹਨਾਂ ਦੇ ਕੈਂਪੇਨ ਦੇ ਵਿੱਚ। ਬਿਲਕੁਲ। ਸਰੋਤਿਆਂ ਨੂੰ ਦੱਸਦੀ ਜੀ, ਇਹ ਜਿਹੜੇ ਜੈਫ ਸੈਸ਼ਨ ਆ ਇਹ ਪਹਿਲਾਂ ਸੈਨੇਟਰ ਰਹਿ ਚੁੱਕੇ ਆ ਤੇ ਜਦੋਂ ਜੈਫ ਸੈਸ਼ਨਜ਼ ਦੀ ਜਿਹੜੀ ਹੈਗੀ ਆ ਕਨਫਰਮੇਸ਼ਨ ਵੀ ਹੋਈ ਸੀ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਜਿਹੜੇ ਸੈਨੇਟਰ ਜਾਂ ਕਾਂਗਰਸਮੈਨ ਸੀਗੇ ਉਹ ਟੋਟਲੀ ਜੈਫ ਸੈਸ਼ਨਜ਼ ਦੇ ਉਲਟ ਸੀਗੇ। ਵੀ ਜਿਹੜੇ ਜੈਫ ਸੈਸ਼ਨਜ਼ ਹੈਗੇ ਆ ਇਹ ਕਾਫੀ ਜਿੱਦਾਂ ਫਾਰ ਰਾਈਟ ਹੈਗੇ ਆ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਵੀ ਆ ਉਹ ਬੜੀ ਜਿੱਦਾਂ ਭੱਜ ਨੱਠ ਦੇ ਨਾਲ ਹੋਈ ਸੀ, ਔਖੀ ਹੋਈ ਸੀ। ਤੇ ਇਹ ਜਿੱਦਾਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਤੇ ਜੈਫ ਸੈਸ਼ਨਜ਼ ਆ ਇਹਨਾਂ ਦਾ ਰੌਲਾ ਚੱਲ ਰਿਹਾ ਹੈਗਾ ਆ। ਪਰ ਦੇਖੋ ਹੁਣ ਮੈਨੂੰ ਤਾਂ ਇਹ ਲੱਗਦਾ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਇਹ ਕਹਿ ਰਿਹਾ ਵੀ ਆਪ ਹੀ ਛੱਡ ਜਾਣ, ਹੈ ਨਾ।
ਪਰ ਜੇ ਤੁਸੀਂ ਆਪ ਹੀ ਬੰਦਾ ਪਿਕ ਕੀਤਾ ਹੈ, ਆਪ ਹੀ ਹੁਣ ਉਹਦੇ ਉਲਟ ਹੋਏ ਆ, ਤੇ ਕੁਛ ਨਾ ਕੁਛ ਤਾਂ ਫਿਰ ਇਹਦੇ 'ਚ ਰੌਂਗ ਹੈਗਾ। ਬਿਲਕੁਲ, ਆਈ ਥਿੰਕ ਇਹ ਪਹਿਲੇ ਨਹੀਂ ਤੇ ਅਖੀਰਲੇ ਨਹੀਂ ਹੋਣਗੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਖੁਦ ਪਿਕ ਕਰਕੇ ਜਿਹੜੇ ਉਹ ਲਾਏ ਹੋਣਗੇ। ਰੈਕਸ ਟਿਲਰਸਨ ਇਸ ਤੋਂ ਪਹਿਲਾਂ ਜਿਹੜੇ ਉਹਨਾਂ ਦੀ ਵੀ ਛੁੱਟੀ ਜਿਹੜੀ ਉਹ ਕਰ ਦਿੱਤੀ ਗਈ ਸੀ, ਉਹ ਸੈਕਟਰੀ ਆਫ ਸਟੇਟ ਸੀਗੇ। ਤੇ ਹਰਜੋਤ ਸਿੰਘ ਜੀ, ਇੱਕ ਕਾਲਰ ਆਪਾਂ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਆ ਆਪਾਂ ਉਸ ਦੇ ਵੱਲ ਨੂੰ ਜਿਹੜੀਆਂ ਉਹ ਵਧਾ। ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਰਾਜਕਰਨਵੀਰ ਜੀ ਤੇ ਸਰਦਾਰ ਹਰਜੋਤ ਸਿੰਘ ਜੀ ਖਾਲਸਾ, ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾਂ ਤਾਂ ਮੈਂ ਜੀ ਥੋੜੀ ਰਿਕੁਐਸਟ ਕਰਦਾ ਸੀਗਾ ਵੀ ਹਰਜੋਤ ਸਿੰਘ ਖਾਲਸਾ ਜੀ ਤੇ ਭੈਣ ਜੀ ਬਲਵਿੰਦਰ ਕੌਰ ਉਹਦੇ ਸਾਡੇ ਕੋਲ ਇੱਥੇ ਪਹੁੰਚੇ ਕੈਂਟ ਦੇ ਵਿੱਚ, ਤੇ ਇਹ ਥੋੜਾ ਜਿਹਾ ਸਾਡੇ ਕੋਲੇ ਛੇਤੀ ਅਰਲੀ ਗਏ, ਤੇ ਜਿਹੜੇ ਇਹਨਾਂ ਦੇ ਚਾਨਣ ਵਾਲੇ ਸੀ ਨਾ ਉਹ ਥੋੜਾ ਜਿਹਾ ਲੇਟ ਆਏ ਵਿਚਾਰੇ, ਤੇ 25-30 ਫੈਮਲੀਆਂ ਨੇ ਬਹੁਤ ਹੀ ਇਹਨਾਂ ਨੂੰ ਯਾਦ ਕੀਤਾ ਤੇ ਬਹੁਤ ਹੀ ਮਿਸ ਕੀਤਾ ਵੀ ਅਸੀਂ ਮਿਲਣਾ ਜ਼ਰੂਰ ਸੀਗਾ ਵੀ ਆਏ ਸੀਗੇ। ਧੰਨਵਾਦ ਜੀ, ਸਾਡੀ ਫਲਾਈਟ ਸੀਗੀ ਇਸ ਕਰਕੇ ਸਾਨੂੰ ਪਹਿਲਾਂ ਆਉਣਾ ਪਿਆ। ਹਾਂਜੀ, ਮੈਂ ਹੀ ਰਿਕੁਐਸਟ ਕੀਤੀ ਵੀ ਉਹਨਾਂ ਨੇ ਜਾਣਾ ਸੀਗਾ ਜੀ, ਫਲਾਈਟ ਦਾ ਸੀ ਚੱਕਰ, ਤੇ ਚਲੇ ਗਏ ਇੱਧਰ ਨੂੰ ਗਏ ਆ ਵੀ ਜੇ ਸ਼ਾਇਦ ਹੁਣ ਉੱਥੋਂ ਵਿਚਾਰੇ ਮੁੜ ਕੇ ਫੇਰ ਜੀ। ਤੇ ਹਾਂਜੀ, ਬਾਕੀ ਆ ਵੇਖੋ ਗੱਲ ਇਹ ਆ ਜੀ ਵੀ ਆ ਜਿਹੜੀ ਨਾ ਮਾੜੀ ਖਬਰ ਆ, ਇਹ ਉਹ ਲੋਕ ਆ ਜਿਨ੍ਹਾਂ ਦੇ ਮਾਂ ਪਿਓ ਟੇਕ ਕੇਅਰ ਨਹੀਂ ਕਰਦੇ, ਇਹਨਾਂ ਬੱਚਿਆਂ ਨੂੰ ਦੱਸਦੇ ਪੁੱਛਦੇ ਨਹੀਂ ਵੀ ਭਾਈ ਇਹ ਕੰਮ ਮਾੜਾ ਹੁੰਦਾ, ਸਭ ਦੀਆਂ ਧੀਆਂ ਭੈਣਾਂ, ਸਭ ਮਾਵਾਂ ਧੀਆਂ ਭੈਣਾਂ ਵਾਲੇ ਆ, ਤੇ ਇਹ ਕੰਮ ਨਾ ਕਰੋ। ਇਹ ਵਾਰਾ ਹੋਈ ਲਾਦ ਆ, ਵਾਰਾ ਹੋਈ, ਤੇ ਇਹਨਾਂ ਨੂੰ ਕਿਸੇ ਨੂੰ ਵੀ ਹੈਲਪ ਨਹੀਂ ਕਰਨੀ ਚਾਹੀਦੀ, ਕੋਈ ਵਕੀਲ ਨਹੀਂ ਇਹਨਾਂ ਦੇ ਕੇਸ ਲੈਣਾ ਚਾਹੀਦਾ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ, ਤੇ ਇਹਨਾਂ ਦੀਆਂ ਜਿਵੇਂ ਅੱਗੇ ਭੈਣ ਜੀ ਨੇ ਕਿਹਾ ਫੋਟੋ ਲਾ ਕੇ ਤੇ ਇਹਨਾਂ ਦੇ ਨਿੱਤ ਛਿੱਤਰ ਮਾਰਿਆ ਕਰਨ, ਜਾਣ ਲੱਗੇ ਗੇਟ ਦੇ ਸਾਹਮਣੇ ਲੱਗਣੀਆਂ ਚਾਹੀਦੀਆਂ। ਇੰਨਾ ਘਿਨਾਉਣਾ ਕੰਮ ਕੀਤਾ। ਲੋਕੀ ਤਾਂ ਆਪਦੀ ਬਣਾਉਣ ਨੂੰ ਫਿਰਦੇ ਆ ਵੀ ਆਇਡੈਂਟੀਟੀ ਵੀ ਭਾਈ ਅਸੀਂ ਸਿੱਖ ਆ, ਵੀ ਅਸੀਂ ਤੁਹਾਡੇ ਖਾਤਰ ਸਾਰੇ ਕਮਿਊਨਿਟੀਆਂ ਖਾਤਰ ਵੀ ਤੁਹਾਡਾ ਹੈਲਪ ਕਰਦੇ ਆ ਜੀ। ਇਹਨਾਂ ਨੇ ਬਹੁਤ ਹੀ ਮਾੜਾ ਕੰਮ ਕੀਤਾ। ਥੈਂਕ ਯੂ ਬੂਟਾ ਸਿੰਘ ਜੀ, ਥੈਂਕ ਯੂ। ਜੋ ਬਿਲਕੁਲ ਰਾਜਕਰਨਵੀਰ ਸਿੰਘ ਜੀ, ਪਹਿਲਾਂ ਵੀ ਇੱਕ ਦੋ ਸਰੋਤਿਆਂ ਦੀਆਂ ਗੱਲਾਂ ਆਈਆਂ ਵੀ ਆਪਣੀ ਕਮਿਊਨਿਟੀ ਨੂੰ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰਨੀ ਚਾਹੀਦੀ, ਖਾਸ ਕਰਕੇ ਗੁਰੂ ਘਰਾਂ ਨੂੰ। ਪਰ ਇੱਥੇ ਦੱਸਦੀ ਜਾਈਏ, ਪਿਛਲੇ ਕੁਝ ਸਾਲਾਂ 'ਚ ਇੱਥੇ ਇੱਕ ਕੰਪਨੀ ਦਾ CEO ਆਪਣਾ ਪੰਜਾਬੀ ਮੁੰਡਾ ਹੀ ਸੀ, ਉਹ ਵੀ ਜਿੱਦਾਂ ਉਹਦੇ ਤੇ ਬਹੁਤ ਚਾਰਜਸ ਲੱਗੇ ਸੀ, ਉਸਨੇ ਕਾਫੀ ਜਿਹੜੀਆਂ ਲੇਡੀਜ਼ ਆ ਉਹਨਾਂ ਨਾਲ ਕੁੱਟਮਾਰ ਕੀਤੀ ਸੀ, ਤੇ ਉਹਦੀ ਸਪੋਰਟ ਦੇ ਵਿੱਚ ਸਾਡੇ ਦੀ ਇੱਥੇ ਲੋਕਲ ਗੁਰਦੁਆਰੇ ਦੀ ਕਮੇਟੀ ਪੂਰੀ ਉੱਥੇ ਪਹੁੰਚੀ ਸੀ। ਹਾਲਾਂਕਿ ਉਸ ਮੁੰਡੇ ਨੂੰ ਹੁਣ 1 ਸਾਲ ਦੀ ਸਜ਼ਾ ਹੋਈ ਹੈਗੀ ਆ। ਉਹ ਕੰਪਨੀ ਦਾ CEO ਸੀ, ਗੂਗਲ 'ਚ ਸਰਚ ਕਰ ਲਿਓ, ਸਾਰਿਆਂ ਨੂੰ ਪਤਾ ਹੀ ਆ। ਤੇ ਜੇ ਤੁਸੀਂ ਫਿਰ ਇੱਦਾਂ ਦੇ ਬੰਦਿਆਂ ਦੀ ਸਪੋਰਟ ਕਰਨੀ ਆ, ਇਹ ਬੜੀ ਮਾੜੀ ਗੱਲ ਹੈਗੀ ਆ। ਬਿਲਕੁਲ, ਇਹ ਉਹਨਾਂ ਗੁਰਦੁਆਰੇ ਵਾਲਿਆਂ ਨੂੰ ਵੀ ਤੇ ਉਹਨਾਂ ਦੇ ਮੈਂਬਰਾਂ ਨੂੰ ਵੀ ਜਿਹੜਾ ਸਾਰਿਆਂ ਨੂੰ ਜਿਹੜਾ ਆ ਇਸ ਦੇ ਉੱਤੇ ਸੋਚਣ ਦੀ ਜ਼ਰੂਰਤ ਹੈਗੀ ਆ ਵੀ ਕਿੱਦਾਂ ਦੇ ਬੰਦਿਆਂ ਦੀ ਤੁਸੀਂ ਸਪੋਰਟ ਕਰ ਰਹੇ ਹੋ। ਹਾਂ, ਤੁਹਾਡੇ ਆਪਣੇ ਨਿੱਜੀ ਜਿਹੜੇ ਸੰਬੰਧ ਹੋ ਸਕਦੇ ਆ, ਪਰ ਤੁਸੀਂ ਉਹ ਉਸ ਚੀਜ਼ਾਂ ਦੇ ਵਿੱਚ ਫਿਰ ਪੂਰੀ ਕਮਿਊਨਿਟੀ ਨੂੰ ਤੁਸੀਂ ਰਿਪਰੈਜ਼ੈਂਟ ਜਿਹੜਾ ਆ ਉਹ ਚੀਜ਼ ਨਾ ਕਰੋ। ਤੁਸੀਂ ਆਪਣੇ ਪੱਧਰ ਦੇ ਉੱਤੇ ਕਿਸੇ ਨੇ ਪਰਸਨਲ ਲੈਵਲ ਦੇ ਉੱਤੇ ਕਿਸੇ ਦੀ ਸਪੋਰਟ ਕਰਨੀ ਹੈ ਕਰੀ ਚੱਲੋ, ਪਰ ਐਜ਼ ਏ ਕਮਿਊਨਿਟੀ ਜਦੋਂ ਸਾਰੇ ਜਣੇ ਕਹਿ ਰਹੇ ਆ ਵੀ ਨਹੀਂ ਹੋਣੀ ਚਾਹੀਦੀ ਸਪੋਰਟ, ਤਾਂ ਇੱਦਾਂ ਦੀ ਚੀਜ਼ ਆ ਉਹਦੇ ਵਿੱਚ ਸਪੋਰਟ ਨਾ ਹੀ ਕੀਤੀ ਜਾਵੇ, ਤੇ ਨਾ ਹੀ ਕਮਿਊਨਿਟੀ ਦਾ ਫਿਰ ਉਦੋਂ ਨਾ ਵਰਤਿਆ ਜਾਵੇ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ, ਤੇ ਹੋਰ ਜਿਹੜੀਆਂ ਖਬਰਾਂ ਆ ਉਸ ਦੇ ਨਾਲ ਜਿਹੜੀ ਜਾਣਕਾਰੀ ਦਵਾਂਗੇ, ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਛ ਚੱਲ ਰਿਹਾ ਉਸ ਦੇ ਬਾਰੇ ਵੀ ਜਾਣਕਾਰੀਆਂ ਹੋਣਗੀਆਂ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ।
ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੋਵੇ ਜਾਂ ਫਿਰ ਵੇਚਣਾ ਹੋਵੇ ਤੇ ਜਾਂ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ, ਭਰੋਸਾ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਤੇ। ਬਰਕਸ਼ਾਇਰ ਹੈਥਵੇ ਹੋਮ ਸਰਵਿਸਿਜ਼ ਐਲੀਟ ਰੀਅਲ ਐਸਟੇਟ 7412 LC ਐਵਨਿਊ ਸੈਕਰਾਮੈਂਟੋ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਦੇ ਲਈ ਸਲਾਹ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਨਾਲ 9162715404 916 271 5404 ਜਾਂ ਫਿਰ ਵੈਬਸਾਈਟ ਨੋਟ ਕਰ ਸਕਦੇ ਹੋ www.banga.bhhser.com BRE number 01397975। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 4082725200। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 59 ਮੈਨੀ ਹੇਅਰ 5303000763 530 376 ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਖੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਕੈਰੀ ਔਨ ਜੱਟਾ 2। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਕੱਚ ਕੋਲੋਂ ਕਮੀਜ਼ ਉਧੜੀ ਹੋਈ ਸੀ ਤਾਂ ਪਾਇਆ। ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਪੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਐਂਡ BN ਸ਼ਰਮਾ। ਇਹ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾਲਾ ਜਿੱਜੋ। 1 ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ go to whitehillproduction.com। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਸਰੋਤੇ ਜਿੰਨੇ ਵੀ ਸਾਡੇ ਬ੍ਰੇਕ ਤੋਂ ਬਾਅਦ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਅਗਲੀ ਜਿਹੜੀ ਖਬਰ ਆ ਰਹੀ ਆ, ਇੱਕ ਮਿਜ਼ੂਰੀ ਦੇ ਜਿਹੜੇ ਗਵਰਨਰ ਜਿਹੜੇ ਚੱਲ ਰਹੇ ਆ ਐਰਿਕ ਗ੍ਰੀਟਨਸ, ਉਹਨਾਂ ਨੂੰ ਲੈ ਕੇ ਰਿਪਬਲਿਕਨ ਪਾਰਟੀ ਨੂੰ ਇਹ ਬਿਲੋਂਗ ਕਰਦੇ ਨੇ, ਤੇ
ਅੱਜ ਕਹਿੰਦੇ ਫਾਈਨਲੀ ਉਹਨਾਂ ਨੇ ਹੁਣ ਜਿਹੜਾ ਰਿਜ਼ਾਈਨ ਉਹਨਾਂ ਨੂੰ ਕਰਨਾ ਪੈ ਗਿਆ, ਕਿਉਂਕਿ ਉਹਨਾਂ ਉੱਤੇ ਵੀ ਬਹੁਤ ਜਿਹੜੇ ਦੋਸ਼ ਚੱਲ ਰਹੇ ਸੀਗੇ ਵੀ ਉਹਨਾਂ ਨੇ ਜਿਹੜੀ ਆ ਸੈਕਸ਼ੂਅਲ ਤੇ ਫਿਜ਼ੀਕਲ ਅਬਿਊਜ਼ ਆਪਣੀ ਜਿਹੜੀ ਗਰਲਫਰੈਂਡ ਆ ਉਹਨਾਂ ਨੂੰ ਕੀਤਾ, ਐਕਸਟਰਾ ਮੈਰਿਟਲ ਅਫੇਅਰ, ਹੋਰ ਕਈ ਕੁਛ ਜਿਹੜੇ ਆ ਲੀਗਲ ਤੇ ਸੈਕਸ ਸਕੈਂਡਲ ਜਿਹੜੇ ਆ ਉਹਨਾਂ ਦੇ ਚੱਲ ਰਹੇ ਸੀਗੇ। ਤੇ ਉਹਨਾਂ ਨੇ ਕਹਿੰਦੇ ਬਹੁਤ ਟਰਾਈ ਕੀਤੀ, ਜਿੱਦਾਂ ਰਾਸ਼ਟਰਪਤੀ ਟਰੰਪ ਆ ਉਹ ਯੂਜ਼ ਕਰਦੇ ਹੁੰਦੇ ਵੀ ਇਹ ਵਿਚ ਹੰਟ ਆ, ਇਹ ਹੈ ਉਹ ਹੈ, ਪਰ ਕਹਿੰਦੇ ਉਹ ਗੱਲ ਜਿਹੜੀ ਉਹ ਬਣੀ ਨਹੀਂ। ਤੇ ਆਖਿਰਕਾਰ ਉਹਨਾਂ ਦੇ ਜਿਹੜੇ ਕਹਿ ਲਓ ਵੀ ਗੁੱਡਣੇ ਉਹਨਾਂ ਦੇ ਲੱਗ ਗਏ, ਟੇਕਣੇ ਪਏ ਉਹਨਾਂ ਨੂੰ, ਤੇ ਹੁਣ ਫਾਈਨਲੀ ਉਹ ਰਿਜ਼ਾਈਨ ਜਿਹੜੇ ਆ ਉਹ ਕਰ ਰਹੇ ਨੇ। ਤੇ ਕਾਫੀ ਯੰਗ ਸੀਗੇ, ਤੇ ਪਰ ਇਹ ਜਿਹੜੇ ਸਕੈਂਡਲ ਦੇ ਚੱਲਦੇ ਆ ਇਹਨਾਂ ਦਾ ਕਹਿ ਲਓ ਵੀ ਸਿਆਸੀ ਕਰੀਅਰ ਆ ਉਹਦਾ ਹੁਣ ਭੋਗ ਪੈ ਗਿਆ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਟੈਕਸਸ ਦੇ ਵਿੱਚ ਇੱਕ ਆਫ ਡਿਊਟੀ ਪੁਲਿਸ ਆਫਿਸਰ ਜਿਹੜਾ ਉਹ ਜਾ ਰਿਹਾ ਸੀ ਜਦੋਂ ਕਿ ਰੋਡ ਰੇਜ ਇੰਸੀਡੈਂਟ ਹੋਈ। ਰੋਡ ਰੇਜ ਵੀ ਬੰਦਾ ਜਾ ਰਿਹਾ, ਇੱਕਦਮ ਇਹਨਾਂ ਨੇ ਕੱਟ ਕਰ ਦਿੱਤਾ ਤੇ ਉਸ ਬੰਦੇ ਨੇ ਪੁਲਿਸ ਆਫਿਸਰ ਦੇ ਜਿਹੜੀਆਂ 6 ਗੋਲੀਆਂ ਮਾਰੀਆਂ, ਤੇ ਜਿਹਦੇ ਸੰਬੰਧ ਦੇ ਵਿੱਚ ਫਿਰ ਪੁਲਿਸ ਵਾਲੇ ਨੇ ਵੀ ਵਾਪਸ ਉਹਦੇ ਗੋਲੀਆਂ ਮਾਰੀਆਂ, ਤੇ ਉਹਦੇ ਨਾਲ ਇੱਕ ਜਿਹੜੀ ਲੇਡੀ ਬੈਠੀ ਸੀ ਉਹਦੇ ਵੀ ਜਿਹੜੀਆਂ ਉਹ ਗੋਲੀਆਂ ਲੱਗੀਆਂ। ਲੱਕਲੀ ਜਿਹੜਾ ਆ ਆਫਿਸਰ ਉਹ ਬਚ ਗਿਆ ਤੇ ਉਹਨੂੰ ਜ਼ਿਆਦਾ ਜਿਹੜਾ ਆ ਨੁਕਸਾਨ ਨਹੀਂ ਹੋਇਆ। ਤੇ ਕਹਿੰਦੇ ਵੀ 2018 ਤੋਂ ਲੈ ਕੇ 37 ਲਾ ਇਨਫੋਰਸਮੈਂਟ ਆਫਿਸਰ ਜਿਹੜੇ ਅਕ੍ਰੋਸ US ਆ ਉਹਨਾਂ ਦੀ ਮੌਤ ਹੋ ਚੁੱਕੀ ਆ, ਤੇ 24 ਦੀ ਜਿਹੜੀ ਮੌਤ ਆ ਉਹ ਗਨ ਫਾਇਰ ਨਾਲ ਹੋਈ ਆ ਇਸ ਸਾਲ ਦੇ ਵਿੱਚ। ਹਜੇ ਮਈ ਦਾ ਮਹੀਨਾ ਇੱਕ ਦਿਨ ਰਹਿੰਦਾ ਹੈਗਾ, 5 ਮਹੀਨਿਆਂ ਦੇ ਵਿੱਚ ਆਲਰੇਡੀ 37 ਲਾ ਇਨਫੋਰਸਮੈਂਟ ਆਫਿਸਰਸ ਮਾਰੇ ਜਾ ਚੁੱਕੇ ਆ। ਇਸੇ ਤਰ੍ਹਾਂ 2016 ਦੇ ਵਿੱਚ 135 ਪੁਲਿਸ ਆਫਿਸਰਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ ਔਨ ਡਿਊਟੀ ਦੇ ਉੱਤੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜਾ ਇਸ ਟਾਈਮ ਇਟਲੀ ਦਾ ਕ੍ਰਾਈਸਿਸ ਆ ਉਹ ਲੱਗਦਾ ਨਹੀਂ ਆ ਵੀ ਜਲਦੀ ਹੱਲ ਜਿਹੜਾ ਆ ਉਹ ਹੋ ਸਕਦਾ ਆ। ਇਟਲੀ ਦੀ ਜਿਹੜੀ ਸਰਕਾਰ ਆ ਉਹ ਵੀ ਜਿਹੜੀ ਲੜਖੜਾ ਰਹੀ ਆ, ਉਹਨਾਂ ਦੀ ਜਿਹੜੀ ਕੋਲੀਸ਼ਨ ਦੀ ਸਰਕਾਰ ਆ ਉਹ ਵੀ ਖਤਰੇ ਦੇ ਵਿੱਚ ਆ। ਟਰਾਈ ਜਿਹੜੀ ਉਹ ਕਰ ਰਹੇ ਆ ਵੀ ਕਿਤੇ ਨਾ ਕਿਤੇ, ਕਿਉਂਕਿ ਜਿਹੜਾ ਇਸ ਟਾਈਮ ਸਰਕਾਰ ਦਾ ਜਿਹੜਾ ਡੈਟ ਆ ਉਹ ਬਹੁਤ ਜ਼ਿਆਦਾ ਜਿਹੜਾ ਵੱਧ ਚੁੱਕਾ ਆ, ਤੇ ਉਹਦੇ ਕਰਕੇ ਕੀ ਹੋ ਰਿਹਾ ਆ ਵੀ ਯੂਰੋ ਦੀ ਕੀਮਤ ਆ ਉਹ ਬਹੁਤ ਜ਼ਿਆਦਾ ਘਟ ਗਈ ਆ। ਕੋਈ ਵੀ ਜਿਹੜਾ ਇਨਵੈਸਟਰ ਆ ਯੂਰੋ ਜਿਹੜਾ ਇਟਲੀ ਦਾ ਡੈਟ ਕਹਿੰਦਾ ਆਪਣੇ ਸਿਰ ਤੇ ਚੱਕਣ ਦੇ ਲਈ ਬਹੁਤ ਜ਼ਿਆਦਾ ਜਿਹੜਾ ਯੀਲਡ ਆ ਉਹ ਮੰਗ ਰਹੇ ਨੇ, ਡਿਮਾਂਡ ਕਰ ਰਹੇ ਨੇ ਹਾਇਰ ਯੀਲਡ, ਪਰ ਉਹ ਕਰ ਨਹੀਂ ਪਾ ਰਹੇ। ਜਿਹੜੇ ਇਟਲੀ ਵਾਲੇ ਆ ਉਸ ਦੀ ਪ੍ਰਵਾਨਗੀ ਨਹੀਂ ਦੇ ਰਹੇ। ਕਹਿੰਦੇ ਵੀ ਜੇ ਇਟਲੀ ਹੁਣ ਉਹ ਬਾਕੀ ਬਾਹਰੋਂ ਜਿਹੜਾ ਇੱਕ ਹਿਸਾਬ ਦੇ ਨਾਲ ਆਪਣਾ ਡੈਟ ਕਲੀਅਰ ਕਰਨ ਦੇ ਲਈ ਹੋਰ ਪੈਸੇ ਜਾਂ ਹੋਰ ਡਾਲਰ ਜਾਂ ਯੂਰੋ ਫੜਦੇ ਨੇ ਤਾਂ ਉਹਨਾਂ ਨੂੰ ਉਹ ਮਹਿੰਗਾ ਪੈ ਰਿਹਾ ਹੈ, ਤੇ ਉਸ ਪੂਰੀ ਕੰਟਰੀ ਦੇ ਲਈ ਇੱਕ ਖਤਰੇ ਵਾਲੀ ਇੱਕ ਹਿਸਾਬ ਨਾਲ ਘੰਟੀ ਜਿਹੜੀ ਆ ਉਹ ਚੰਗੀ ਵੱਜੀ ਹੋਈ ਆ। ਇਹਦੇ ਚੱਲਦਿਆਂ ਪੂਰੀ ਗਲੋਬਲ ਮਾਰਕੀਟ ਦੇ ਵਿੱਚ ਕਾਫੀ ਡਾਊਨਵਰਡ ਜਿਹੜਾ ਟ੍ਰੈਂਡ ਆ ਉਹ ਕੱਲ੍ਹ ਦੇਖਿਆ ਗਿਆ ਸੀ। ਕੱਲ੍ਹ ਇੱਥੇ ਅਮਰੀਕਾ ਦੀ ਸਟਾਕ ਮਾਰਕੀਟ ਵੀ ਇਸੇ ਡਰ ਦੇ ਚੱਲਦਿਆਂ ਵੀ ਸਾਰੀ ਜਗ੍ਹਾ ਦੇ ਉੱਤੇ ਕੰਮ ਡਾਊਨ ਹੋ ਰਿਹਾ, ਇੱਥੇ ਵੀ 500 ਪੁਆਇੰਟ ਜਿਹੜੀ ਆ ਮਾਰਕੀਟ ਉਹ ਡਿੱਗ ਪਈ ਸੀਗੀ। ਤੇ ਕਈ ਤਾਂ ਇਹ ਵੀ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਕਰ ਰਹੇ ਨੇ ਵੀ ਸ਼ਾਇਦ ਇਹ ਬ੍ਰਿਟੇਨ ਵਾਂਗੂ ਇਹ ਵੀ ਯੂਰਪੀਅਨ ਯੂਨੀਅਨ, ਯੂਰਪੀਅਨ ਸੰਘ ਦੇ ਵਿੱਚੋਂ ਉਹ ਆਪਣੇ ਆਪ ਨੂੰ ਬਾਹਰ ਜਿਹੜਾ ਉਹ ਕੱਢ ਲੈਣਗੇ। ਸੋ ਇਟਲੀ ਐਗਜ਼ਿਟ ਜਾਂ ਕੁਇਟਲੀ ਕਰਕੇ ਕਹਿੰਦੇ ਨਾ ਜਿਹੜੇ ਪਾਪੂਲਰ ਜਿਹੜੇ ਆ ਉਹ ਹੋ ਰਹੇ ਨੇ। ਸੋ ਦੇਖਦੇ ਹਾਂ ਵੀ ਉੱਥੇ ਰੈਫਰੈਂਡਮ ਹੋਊਗਾ, ਯੂਰੋ ਚੋਂ ਬਾਹਰ ਆਉਣਗੇ ਜਾਂ ਕੀ ਹੋਊਗਾ। ਪਰ ਇਹਦੇ ਨਾਲ ਇਹ ਹਰਜੋਤ ਸਿੰਘ ਜੀ ਹੈਗਾ ਵੀ ਜਿਹੜੇ ਯੂਰਪੀਅਨ ਸੰਘ ਆ ਉਸ ਦੇ ਉੱਤੇ ਕਾਫੀ ਵੱਡਾ ਪ੍ਰਭਾਵ ਪਊਗਾ। ਜੇ ਵੱਡੇ ਵੱਡੇ ਮੁਲਕ ਉਹਨਾਂ ਦੇ ਵਿੱਚੋਂ ਬਾਹਰ ਆ ਜਾਣਗੇ ਤਾਂ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਜਿਹੜਾ ਉਹਨਾਂ ਦਾ ਯੂਰੋ ਆ, ਕਰੰਸੀ ਆ ਜਿਹੜੀ ਸਾਰੇ ਮੁਲਕਾਂ ਨੇ ਮਿਲ ਕੇ ਬਣਾਈ ਹੋਈ ਆ, ਉਸ ਦੇ ਉੱਤੇ ਵੀ ਜਿਹੜਾ ਭੈੜਾ ਅਸਰ ਦੇਖਿਆ ਜਾਊਗਾ। ਐਕਸਪੋਰਟ ਇੰਪੋਰਟ ਜੇ ਹੋਰ ਡਾਲਰਾਂ ਦੇ ਵਿੱਚ ਕਰਨਗੇ ਜਾਂ ਪਾਊਂਡਸ ਦੇ ਵਿੱਚ ਕਰਨਗੇ ਤਾਂ ਉਹ ਕਰੰਸੀ ਜਿਹੜੀ ਸਟਰੋਂਗ ਹੋਊਗੀ ਤੇ ਦੀ ਜਿਹੜੀ ਯੂਰੋ ਹੈਗਾ ਆ ਉਹ ਡਾਊਨ ਜਾਊਗਾ। ਇਹਦੇ ਕਰਕੇ ਪੂਰੇ ਯੂਰਪ ਤੇ ਜੇ ਯੂਰਪ 'ਚ ਖਲਬਲੀ ਮਚੂਗੀ ਤਾਂ ਉਹਦਾ ਮਤਲਬ ਇਹ ਆ ਵੀ ਪੂਰੇ ਵਿਸ਼ਵ ਦੇ ਵਿੱਚ ਉਸ ਦਾ ਰਿਪਲ ਇਫੈਕਟ, ਉਸ ਦਾ ਜਿਹੜਾ ਅਸਰ ਆ ਉਹ ਦੇਖਿਆ ਜਾਊਗਾ। ਬਿਲਕੁਲ। ਜਿਹੜਾ ਯੂਰੋ ਆ ਉਹ ਪਿਛਲੇ ਕਈ ਦਿਨਾਂ ਤੋਂ ਯੂਰੋ ਦਾ ਰੇਟ ਜਿਹੜਾ ਆ ਡਾਲਰ ਦੇ ਮੁਤਾਬਕ ਥੱਲੇ ਜਾ ਰਿਹਾ ਹੈਗਾ। ਅੱਜ ਦੀ ਰੇਟ ਦੇ ਮੁਤਾਬਕ 1 ਯੂਰੋ ਜਿਹੜਾ ਆ ਉਹ US ਦੇ $1 ਤੇ 17 ਸੈਂਟ ਦੇ ਬਰਾਬਰ ਹੈਗਾ ਆ। ਸੋ ਇਟਲੀ ਦੇ ਇਸ ਕ੍ਰਾਈਸਿਸ ਨੇ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਵੀ ਕੱਲ ਪੂਰਾ ਦਿਨ ਕਾਫੀ ਵਕਤ ਪਾਈ ਰੱਖਿਆ। 500 ਤੋਂ ਵੱਧ ਪੁਆਇੰਟ ਜਿਹੜੀ ਆ ਉਹ ਮਾਰਕੀਟ ਥੱਲੇ ਗਈ ਸੀ। ਉਹਦੇ ਵਿੱਚ ਜਿਹੜਾ ਮੇਨ ਰੀਜ਼ਨ ਜਿਹੜਾ ਪੋਲੀਟੀਕਲ ਜਿਹੜਾ ਅਨਰੈਸਟ ਹੈਗਾ ਆ ਇਟਲੀ ਦਾ, ਤੇ ਦੂਸਰਾ ਚਾਈਨਾ ਦੇ ਉੱਤੇ ਟੈਰਿਫ ਲਾਏ ਗਏ ਸੀ, ਉਹ ਰੀਜ਼ਨ ਸੀਗਾ।
ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇੱਕ ਨਿਊ ਹੈਂਪਸ਼ਾਇਰ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ ਮੁੰਡੇ ਨੇ ਆਪਣੇ ਦੋਸਤ ਨੂੰ ਜਿਹੜਾ ਆ ਸੁਸਾਈਡ ਕਰਨ ਦੇ ਵਿੱਚ ਜਿਹੜੀ ਹੈਲਪ ਕੀਤੀ ਹੈਗੀ ਆ। ਦੇਖੋ ਕਹਿੰਦੇ ਦੋਸਤ ਤਾਂ ਉਹ ਹੁੰਦਾ ਹੈ ਵੀ ਜਿਹੜਾ ਤੁਹਾਡੀ ਹਰ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਹੋਵੇ, ਪਰ ਇਸ ਨੇ ਇੱਕ ਜਿਹੜਾ ਉਹਦਾ ਫਰੈਂਡ ਸੀਗਾ ਉਹਨੂੰ ਇੱਕ ਪੂਰੀ ਸਪੋਰਟ ਕੀਤੀ ਵੀ ਤੂੰ ਜਾ ਕੇ ਆਪਣਾ ਉੱਥੇ ਜਿਹੜਾ ਬੋਰਡਰ ਏਰੀਆ ਹੈਗਾ ਉੱਥੇ ਜਾ ਕੇ ਖੁਦਕੁਸ਼ੀ ਕਰ ਲੈ। ਸੋ ਪਾਰਕਰ ਹੋਗਨ ਜਿਹੜਾ 19 ਸਾਲਾਂ ਦਾ ਆ, ਇਸ ਨੇ ਹਜੇ ਤੱਕ ਤਾਂ ਗਿਲਟੀ ਨਹੀਂ ਮੰਨਿਆ ਹੈਗਾ ਕਿਉਂਕਿ ਉਸਨੇ ਆਪਣੇ ਦੋਸਤ ਮਾਈਕਲ ਵਸਕੀ ਨੂੰ ਇਸ ਤਰ੍ਹਾਂ ਉਕਸਾਇਆ ਪਈ ਜੀ ਉਹ ਜਾ ਕੇ ਆਪਣੀ ਸੁਸਾਈਡ ਕਰ ਲੈ, ਪਰ ਹੁਣ ਉਹਨੂੰ ਅਰੈਸਟ ਕਰ ਲਿਆ ਗਿਆ ਆ ਤੇ ਕਹਿੰਦੇ ਪਈ ਹੋ ਸਕਦਾ ਵੀ ਉਸ ਨੂੰ 7 ਸਾਲਾਂ ਤੱਕ ਦੀ ਜਿਹੜੀ ਸਜ਼ਾ ਹੋ ਜਾਏ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ ਨਾਰਥ ਕੈਰੋਲੀਨਾ ਦੇ ਵਿੱਚ ਆਪਾਂ ਦੱਸਦੇ ਸੀ ਵੀ ਈਸਟ ਕੋਸਟ ਵਾਲੇ ਪਾਸੇ ਕਾਫੀ ਭਾਰੀ ਮੀਂਹ ਜਿਹੜੇ ਆ ਉਹ ਪੈ ਰਹੇ ਆ। ਉੱਥੇ ਇੱਕ ਕਾਫੀ ਮਸ਼ਹੂਰ ਡੈਮ ਹੈਗਾ ਲੇਕ ਟਾਹੋਮਾ ਡੈਮ, ਉਹਦੇ ਜਿਹੜਾ ਪਾਣੀ ਕਹਿੰਦੇ ਇੰਨਾ ਜ਼ਿਆਦਾ ਭਰ ਗਿਆ ਸੀਗਾ ਵੀ ਓਵਰਫਲੋ ਹੋਣ ਦਾ ਜਾਂ ਉਸ ਦਾ ਖਤਰਾ ਜਿਹੜਾ ਡੈਮ ਦੀ ਉੱਤਾ ਬਣਿਆ ਹੋਇਆ ਸੀ, ਜਿਸ ਕਰਕੇ ਉਸ ਦੇ ਹੇਠਾਂ ਰਹਿੰਦੇ ਜਿਹੜੇ ਲੋਕ ਸੀਗੇ ਉਸ ਪਾਣੀ ਦੇ ਵਹਾਅ ਦੇ ਵਿੱਚ ਜਿਹੜੇ ਆਉਣ ਵਾਲੇ ਲੋਕ ਸੀਗੇ ਉਹਨਾਂ ਦੀ ਮੈਂਡੇਟਰੀ ਇਵੈਕੂਏਸ਼ਨ ਆ ਉਹ ਕਰ ਦਿੱਤੀ ਗਈ ਸੀ। ਮੈਕਡੋਵਲ ਕਾਊਂਟੀ ਨੇ ਜਿਹੜੇ ਉੱਥੋਂ ਦੀ ਐਮਰਜੈਂਸੀ ਮੈਨੇਜਮੈਂਟ ਆ ਉਹਨਾਂ ਨੇ ਉਦੋਂ ਆਰਡਰ ਦਿੱਤੇ ਸੀਗੇ, ਪਰ ਹੁਣ ਲੇਟੈਸਟ ਜਿਹੜੀਆਂ ਖਬਰਾਂ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਵੀ ਉੱਥੇ ਦੀ ਲੇਕ ਟਾਹੋਮਾ ਡੈਮ ਆ ਜਿਹੜੇ ਵੈਸਟਰਨ ਨਾਰਥ ਕੈਰੋਲੀਨਾ 'ਚ ਆ ਉਸ ਨੂੰ ਹੁਣ ਇੱਕ ਵਾਰੀ ਫਿਰ ਸੁਰੱਖਿਅਤ ਘੋਸ਼ਿਤ ਮੰਨਿਆ ਜਾ ਰਿਹਾ ਆ, ਉਹਨੂੰ ਘੋਸ਼ਿਤ ਕਰ ਦਿੱਤਾ ਗਿਆ। ਤੇ ਜਿਹੜੀਆਂ ਮੈਂਡੇਟਰੀ ਇਵੈਕੂਏਸ਼ਨ ਦਾ ਜਿੱਦਾਂ ਆਪਾਂ ਦੇਖਿਆ ਸੀ ਲੇਕ ਔਰੋਵਿਲ ਡੈਮ ਦੇ ਵਿੱਚ ਜਿਹੜੀਆਂ ਸੀਗੀਆਂ ਗੱਲ ਉਹ ਤੋਂ ਬਾਅਦ ਦੇ ਵਿੱਚ ਜਿਹੜੇ ਹੋਇਆ ਸੀਗਾ ਉਸੇ ਤਰੀਕੇ ਦੇ ਨਾਲ ਉੱਥੇ ਵੀ ਮੈਂਡੇਟਰੀ ਇਵੈਕੂਏਸ਼ਨ ਕੀਤੀਆਂ ਗਈਆਂ ਸੀ, ਪਰ ਹੁਣ ਜਿਹੜੀ ਆ ਇਹ ਨਾਰਥ ਕੈਰੋਲੀਨਾ ਦੇ ਵਿੱਚ ਇਵੈਕੂਏਸ਼ਨ ਜਿਹੜੀਆਂ ਆ ਉਹ ਚੱਕ ਦਿੱਤੀਆਂ ਗਈਆਂ ਆ ਤੇ ਲੋਕਾਂ ਨੂੰ ਜਿਹੜਾ ਵਾਪਸ ਘਰੇ ਜਾਣ ਦੀ ਇਜਾਜ਼ਤ ਆ ਉਹ ਜਲਦੀ ਜਿਹੜੀ ਆ ਕਹਿੰਦੇ ਮਿਲ ਜਾਊਗੀ। ਤੇ ਕੁਛ ਕੁ ਲੈਂਡਸਲਾਈਡਸ ਹੋਈਆਂ ਸੀ ਡੈਮ ਦੇ ਇਰਦ ਗਿਰਦ, ਜਿਸ ਕਰਕੇ ਡੈਮ ਦੀ ਜਿਹੜੀ ਆ ਸੁਰੱਖਿਆ ਨੂੰ ਲੈ ਕੇ ਤੇ ਉਸ ਦੀ ਕਹਿ ਲਓ ਵੀ ਮਜ਼ਬੂਤੀ ਨੂੰ ਲੈ ਕੇ ਜਿਹੜੇ ਸਵਾਲ ਸੀਗੇ, ਪਰ ਇੰਜੀਨੀਅਰਸ ਨੇ ਜਿਹੜੇ ਕੱਲ੍ਹ ਮੁਆਇਨਾ ਕਰਨ ਤੋਂ ਬਾਅਦ ਦੇ ਵਿੱਚ ਇਹ ਡੈਮ ਨੂੰ ਜਿਹੜਾ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਤੇ ਹੁਣ ਜਿਹੜੀਆਂ ਇਵੈਕੂਏਸ਼ਨਸ ਆ ਉਹ ਚੁੱਕ ਲਈਆਂ ਗਈਆਂ ਨੇ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜਾ ਆ ਇਹ ਹੁਣ ਕਿਉਂਕਿ ਇਲੈਕਸ਼ਨ ਦਾ ਸੀਜ਼ਨ ਹੈਗਾ ਆ 2018 ਦੇ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀਆਂ, ਜੂਨ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ। ਸੋ ਇਸ ਇਲੈਕਸ਼ਨ ਦਾ ਜਿਹੜਾ ਮੇਨ ਮੁੱਦਾ ਹੈਗਾ ਆ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੀ ਟੀਮ ਵੱਲੋਂ ਇੱਕ ਇਮੀਗ੍ਰੇਸ਼ਨ ਨੂੰ ਬਣਾਇਆ ਗਿਆ ਹੈਗਾ ਤੇ ਨਾਲ ਦੀ ਨਾਲ ਜਿਹੜੇ MS-13 ਜਿਹੜੇ ਗੈਂਗ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਅੱਗੇ ਸ਼ੋਅ ਕੀਤਾ ਜਾ ਰਿਹਾ ਵੀ ਜਿਹੜੇ ਡੈਮੋਕ੍ਰੇਟ ਹੈਗੇ ਆ ਉਹ ਇਹ ਸਾਰਾ ਕੁਛ ਇਹਦਾ ਕ੍ਰੀਏਟ ਕਰਨ ਦੇ ਵਿੱਚ ਉਹਨਾਂ ਦਾ ਹੱਥ ਹੈਗਾ ਆ, ਕਿਉਂਕਿ ਕਹਿੰਦੇ ਵੀ ਜਿਹੜੇ ਲੂਪ ਹੋਲਸ ਕਾਫੀ ਸੀਗੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਉਹ ਇਹਨਾਂ ਨੇ ਵੀ ਜਦੋਂ ਡੈਮੋਕ੍ਰੇਟ ਪਾਰਟੀ ਆਪਣਾ ਰਾਜ ਭਾਗ ਦੇ ਦੌਰਾਨ ਉਹਨਾਂ ਨੇ ਲੂਪ ਹੋਲ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ, ਪਰ ਫੈਕਟਸ ਕਹਿੰਦੇ ਕਾਫੀ ਡਿਫਰੈਂਟ ਆ ਰਹੇ ਹੈਗੇ ਆ, ਪਰ ਸਟਿਲ ਜਿਹੜੀ ਇਲੀਗਲ ਕ੍ਰੋਸਿੰਗ ਹੈਗੀ ਆ ਉਹਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਘਾਟਾ ਨਹੀਂ ਹੋਇਆ ਹੈਗਾ। ਜੀ ਪਰ ਪਿਛਲੇ ਦਿਨਾਂ ਵਿੱਚ ਤਾਂ ਕਾਫੀ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਾਂ ਸੀਗੀਆਂ ਵੀ ਇਲੀਗਲ ਜਿਹੜੀ ਬਾਰਡਰ ਕ੍ਰਾਸਿੰਗ ਆ ਕਈ % ਜਿਹੜੀ ਆ ਉਹ ਘਟੀ ਹੋਈ ਆ, ਪਰ ਆਈ ਥਿੰਕ ਇਹ ਇੱਦਾਂ ਜਿਹੜਾ ਹੁਣ ਰੀਸੈਂਟ ਜਿਹੜੇ ਕਾਰਵਾਂ ਤੋਂ ਬਾਅਦ ਦੇ ਵਿੱਚ ਆਈ ਥਿੰਕ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਮੇ ਵੀ ਵਾਧਾ ਜਿਹੜਾ ਆ ਹੋਇਆ ਹੋ ਸਕਦਾ, ਪਰ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਜਿਹੜੀ ਬਾਰਡਰ ਕ੍ਰਾਸਿੰਗ ਆ ਉਸ ਦੇ ਵਿੱਚ ਘਾਟਾ ਹੀ ਜਿਹੜਾ ਉਹ ਦੇਖਿਆ ਗਿਆ। ਸਖਤੀ ਜਿਹੜੀ ਆ ਉਹ ਪੂਰੇ ਜਿਹੜੇ ਪੈਮਾਨੇ ਦੇ ਉੱਤੇ ਚੱਲੀ ਹੋਈ ਆ। ਆਪਣੇ ਨੈਸ਼ਨਲ ਜਿਹੜੇ ਟਰੂਪਸ ਆ ਉਹਨਾਂ ਨੂੰ ਵੀ ਜਿਹੜਾ ਨੈਸ਼ਨਲ ਗਾਰਡ ਆ ਵੀ ਬਾਰਡਰ ਦੇ ਉੱਤੇ ਜਿਹੜਾ ਲਾਇਆ ਗਿਆ। ਟੈਕਸਸ ਐਰੀਜ਼ੋਨਾ 'ਚ ਇਨਫੈਕਟ ਕੈਲੀਫੋਰਨੀਆ ਦੇ ਵਿੱਚ ਵੀ ਕਈ ਨੈਸ਼ਨਲ ਗਾਰਡ ਆ ਉਹ ਇਸ ਟਾਈਮ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਦੀ ਸਹਾਇਤਾ ਉੱਥੇ ਕਰਨ ਦੇ ਲਈ ਪਹੁੰਚੇ ਹੋਏ ਨੇ। ਬਿਲਕੁਲ 16,000 ਦੇ ਕਰੀਬ ਜਿਹੜੇ ਬਾਰਡਰ ਪੈਟਰੋਲ ਏਜੰਟਸ ਹੈਗੇ ਆ ਉਹ ਸਦਰਨ ਬਾਰਡਰ ਦੇ ਉੱਤੇ ਲਾਏ ਗਏ ਆ ਤੇ ਕਹਿੰਦੇ ਮਾਰਚ ਤੇ ਅਪ੍ਰੈਲ ਦੇ ਵਿੱਚ 38,000 ਦੇ ਕਰੀਬ ਅਨਡਾਕੂਮੈਂਟਡ ਲੋਕ ਜਿਹੜੇ ਆ ਉਹ ਫੜੇ ਗਏ ਬਾਰਡਰ ਤੋਂ, ਤੇ ਕਹਿੰਦੇ ਰਫਲੀ ਜਿੱਦਾਂ ਇੱਕ ਬਾਰਡਰ ਪੈਟਰੋਲ ਏਜੰਟ ਦੇ ਪਿੱਛੇ 2.5 ਬੰਦਾ ਬਣਦਾ ਆ 2 ਮਹੀਨਿਆਂ ਦੇ ਵਿੱਚ ਅਰੈਸਟ ਹੋਣ ਵਾਲਾ। ਸੋ ਇਸ ਹਿਸਾਬ ਨਾਲ ਉਹ ਸ਼ੋਅ ਕਰ ਰਿਹਾ ਵੀ ਜਿਹੜੀ ਗਿਣਤੀ ਆ ਬੜੀ ਘੱਟ ਲੱਗਦੀ ਹੈਗੀ ਆ। ਤੇ ਤੀਸਰਾ ਮੇਨ ਮੁੱਦਾ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਜਿਹੜੀ ਕੰਧ ਆ ਉਹ ਬਿਲਕੁਲ ਬਣੂਗੀ ਵਾਲ, ਤੇ ਉਹ ਵਾਲ ਬਣਾਉਣ ਦੇ ਲਈ ਵੀ ਜਿਹੜਾ ਮੈਕਸੀਕੋ ਵਾਲੇ ਪੈਸੇ ਦੇਣਗੇ। ਹੁਣ ਦੇਖੋ ਵੀ ਇਹ ਜਿਹੜਾ ਇਹ ਤਾਂ ਹੁਣ ਸ਼ਰੇਆਮ ਵੀ ਜਿਹੜਾ ਝੂਠ ਹੈ ਕਿਉਂਕਿ ਇਲੈਕਸ਼ਨ ਦਾ ਮਾਹੌਲ ਹੈਗਾ। ਸੋ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਲੀਡਰ ਹੈਗੇ ਆ ਉਹ ਕਿੱਦਾਂ ਦੇ ਬਿਆਨ ਦਾਗਦੇ ਹੁੰਦੇ ਆ।
ਸੋ ਦੇਖੋ, ਪਰ ਦੋਨੋਂ ਪਾਰਟੀਆਂ ਕਸੂਰਵਾਰ ਆ ਜਿਹੜਾ ਇਮੀਗ੍ਰੇਸ਼ਨ ਬਿੱਲ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਰਜਾਮੰਦੀ ਨਹੀਂ ਕਰ ਸਕੇ, ਖਾਸ ਕਰਕੇ ਜਿਹੜੇ ਡਾਕਾ ਵਾਲੇ ਸਟੂਡੈਂਟਸ ਆ ਤੇ ਮਿਲੀਅਨਸ ਆਫ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਪਾਰਟੀ ਆ ਉਹ ਰਲ ਕੇ ਜਿਹੜਾ ਆ ਕਿਸੇ ਤਰ੍ਹਾਂ ਦਾ ਬਿੱਲ ਨਹੀਂ ਪਾਸ ਕਰ ਸਕੀ। ਜੀ ਜੀ। ਤੇ ਨਾਲ ਪਿਛਲੇ ਦਿਨਾਂ 'ਚ ਇੱਕ ਹਰਜੋਤ ਸਿੰਘ ਦੀ ਰਿਪੋਰਟ ਆਈ ਸੀ, ਇਹ ਕਿਹਾ ਜਾ ਰਿਹਾ ਸੀਗਾ ਵੀ ਕਹਿੰਦੇ 1500 ਜਿਹੜੇ ਆ ਬੱਚੇ ਆ ਉਹ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੇ ਆਏ ਆ ਉਹ ਗਵਾਚ ਗਏ ਨੇ, ਤੇ ਉਹਨਾਂ ਦੇ ਨਾਲ ਜਿਹੜਾ ਆ ਕਿਸੇ ਤਰੀਕੇ ਦਾ ਕਹਿ ਲਓ ਵੀ ਪਤਾ ਹੀ ਨਹੀਂ ਆ ਵੀ ਕਿੱਥੇ ਆ ਜਾਂ ਕਿਵੇਂ ਆ। ਉਸ ਦੇ ਉੱਤੇ ਜਿਹੜੇ USCIS ਵਾਲੇ ਉਹ ਕਹਿੰਦੇ ਗਵਾਚੇ ਨਹੀਂ ਆ, ਹੈਗੇ ਅਮਰੀਕਾ 'ਚ ਹੀ ਆ, ਬਸ ਸਾਡੇ ਕੋਲ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਨਹੀਂ ਹੈਗੀ। ਲਿਟਰਲੀ ਮਤਲਬ ਇਹੀ ਹੁੰਦਾ ਹੈ ਵੀ ਹਾਂ ਵਾਕਈ ਜਿਹੜੇ ਗਵਾਚ ਗਏ ਨੇ। ਸੋ ਇਸ ਦੇ ਉੱਤੇ ਵੀ ਜੇ ਆਪਾਂ ਦੇਖਿਆ ਜਾਵੇ, ਰਾਸ਼ਟਰਪਤੀ ਟਰੰਪ ਤੇ ਜਿਹੜੇ ਉੱਥੋਂ ਦੇ ਇੱਕ ਡੈਮੋਕ੍ਰੇਟ ਹੈ ਟਿਮ ਕੇਨ ਸੈਨੇਟਰ, ਉਹਨਾਂ ਦੇ ਦਰਮਿਆਨ ਜਿਹੜਾ ਟਵਿੱਟਰ ਦੇ ਉੱਤੇ ਇੱਕ ਹਿਸਾਬ ਨਾਲ ਜੰਗ ਜਿਹਾ ਜਿਹੜਾ ਚੱਲ ਰਿਹਾ ਸੀ। ਐਡਮਿਨਿਸਟ੍ਰੇਸ਼ਨ ਜਿਹੜੇ ਟਿਮ ਕੇਨ ਦਾ ਮੰਨਣਾ ਸੀ, ਕਹਿੰਦੇ ਵੀ ਜਿਹੜੇ ਐਡਮਿਨਿਸਟ੍ਰੇਸ਼ਨ ਆ ਉਹ ਨਿਆਣਿਆਂ ਨੂੰ ਪਰਿਵਾਰਾਂ ਦੇ ਨਾਲੋਂ ਜਿਹੜਾ ਉਹ ਵੱਖ ਕਰ ਰਹੇ ਨੇ, ਤੇ ਨਾ ਹੀ ਨਾਲ ਦੇ ਨਾਲ ਜਿਹੜੇ 1500 ਅਨਅਕਾਊਂਟਡ ਨੇ ਤੇ ਉਹ ਬੱਚੇ ਜਿਹੜੇ ਉਹ ਗਵਾਚ ਗਏ ਨੇ। ਬੜੀ ਸ਼ੇਮ ਵਾਲੀ ਗੱਲ ਆ। ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਇਹ ਆਖਿਆ ਕਿ ਵੀ ਸਾਨੂੰ ਪਰਿਵਾਰ ਤੋੜਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਆ, ਕਿਉਂਕਿ ਡੈਮੋਕ੍ਰੇਟ ਨੇ ਹੀ ਸਾਨੂੰ ਇਹ ਜਿਹੜਾ ਲਾ ਦਿੱਤਾ ਆ, ਸਾਡੇ ਕੋਲ ਕੋਈ ਹੋਰ ਚੋਇਸ ਹੈ ਹੀ ਨਹੀਂ ਵੀ ਸਾਨੂੰ ਪਿਕਅਪ ਕਰਨੀਆਂ ਪੈ ਰਹੀਆਂ ਆ ਜਿਹੜੀਆਂ ਉਹ ਫੈਮਲੀਜ਼ ਨੂੰ, ਤੇ ਡੈਮੋਕ੍ਰੇਟਸ ਨੇ ਸਾਨੂੰ ਲਾ ਦਿੱਤਾ ਹੈ ਤੇ ਹੁਣ ਉਹ ਆਪ ਕੁਛ ਵੀ ਜਿਹੜਾ ਆ ਉਹ ਕਰਨਾ ਨਹੀਂ ਚਾਹੁੰਦੇ। ਸੋ ਇਸ ਟਾਈਮ ਉਹ ਪ੍ਰੈਸ਼ਰ ਕਹਿੰਦੇ ਆ ਵੀ ਉਹ ਆਪ ਕਹਿ ਰਹੇ ਨੇ ਰਾਸ਼ਟਰਪਤੀ ਟਰੰਪ ਵੀ ਡੈਮੋਕ੍ਰੇਟਸ ਦੇ ਉੱਤੇ ਜਿਹੜਾ ਪ੍ਰੈਸ਼ਰ ਪਾਇਆ ਜਾਵੇ ਤੇ ਜਿਹੜਾ ਬਹੁਤ ਹੀ ਭੈੜਾ ਕਾਨੂੰਨ ਹੈਗਾ ਆ ਵੀ ਜਿਹਦੇ ਵਿੱਚ ਪਰਿਵਾਰਾਂ ਦਾ ਤੋੜ ਵਿਛੋੜਾ ਹੁੰਦਾ ਆ ਵੀ ਉਸ ਨੂੰ ਜਿਹੜਾ ਆ ਉਹ ਰੋਕਿਆ ਜਾਵੇ। ਪਰ ਜ਼ਿਕਰਯੋਗ ਗੱਲ ਇਹ ਆ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਜੋ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਸੀ, ਉਹਨਾਂ ਨੇ ਤਾਂ ਇਹ ਜਿਹੜਾ ਡਾਕਾ ਵਾਲਾ ਕਾਨੂੰਨ ਹੀ ਤਾਂ ਬਣਾਇਆ ਸੀਗਾ ਵੀ ਪਰਿਵਾਰਾਂ ਦਾ ਜਿਹੜਾ ਤੋੜ ਵਿਛੋੜਾ ਆ ਉਹ ਰੁਕੇ। ਸੋ ਹੁਣ ਸਮਝ ਨਹੀਂ ਆਉਂਦੀ ਵੀ ਕਿਹਦੀ ਮੰਨੀ ਜਾਵੇ ਕਿਹਦੀ ਨਾ ਮੰਨੀ ਜਾਵੇ, ਤੇ ਕਿਉਂ ਦੋਨੋਂ ਪਾਰਟੀਆਂ ਵਾਲੇ ਜਿਹੜੇ ਲੀਡਰ ਆ ਮਿਲ ਕੇ ਕੁਛ ਜਿਹੜਾ ਵਾਕਈ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਸੁਧਾਰਾਂ ਦੀ ਗੱਲ ਹੋ ਰਹੀ ਆ ਉਹਦੇ ਨੂੰ ਲੈ ਕੇ, ਗੱਲਬਾਤ ਨੂੰ ਲੈ ਕੇ ਉਹ ਕਿਉਂ ਨਹੀਂ ਮਿਲ ਜੁਲ ਕੇ ਕੋਈ ਇੱਕ ਲਾਅ ਉਹ ਖੁਦ ਬਣਾ ਲੈਂਦੇ ਸਾਰੇ ਜਾਣੇ। ਜੀ ਬਿਲਕੁਲ। ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਜਿਸ ਤਰ੍ਹਾਂ ਆਪ ਦੱਸਿਆ ਸੀ ਕੱਲ੍ਹ ਵੀ ਪਈ US ਨੇ $50 ਬਿਲੀਅਨ ਦਾ ਜਿਹੜਾ ਟੈਰਿਫ ਆ ਉਹ ਚਾਈਨੀਜ਼ ਚੀਜ਼ਾਂ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਜਿਹੜਾ ਆ ਚਾਈਨੀਜ਼ ਸਟੂਡੈਂਟਸ ਆ ਉਹਨਾਂ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਸਟੂਡੈਂਟ ਵੀਜ਼ਾ ਆ ਉਹਨਾਂ ਦੇ ਵੀ ਜਿਹੜਾ ਸਖਤੀ ਕਰਨ ਦੀ ਗੱਲ ਹੋਈ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਤੇ ਹੁਣ ਜਿਹੜੇ ਕਹਿੰਦੇ ਵੀ ਚਾਈਨੀਜ਼ ਸਟੂਡੈਂਟ ਉਹ ਬੜੇ ਦੁਚਿੱਤੀ 'ਚ ਫਸੇ ਹੋਏ ਆ। 6 ਲੱਖ ਦੇ ਕਰੀਬ ਚਾਈਨਾ ਦੇ ਜਿਹੜੇ ਸਟੂਡੈਂਟਸ ਹੈਗੇ ਆ ਉਹ ਬਾਹਰਲੇ ਮੁਲਕਾਂ 'ਚ ਪੜ੍ਹਨ ਜਾਂਦੇ ਹੈਗੇ ਗ੍ਰੈਜੂਏਟ ਸਟੱਡੀਜ਼ ਦੇ ਲਈ। ਕਹਿੰਦੇ ਇਹਨਾਂ ਦੇ ਵਿੱਚ ਸਭ ਤੋਂ ਵੱਧ US ਆਉਂਦੇ ਆ, ਫਿਰ ਆਸਟ੍ਰੇਲੀਆ, ਕੈਨੇਡਾ ਆਉਂਦੇ ਹੈਗੇ ਆ, ਤੇ ਉਹ ਕਹਿੰਦੇ ਵੀ ਸਾਡਾ ਫਿਊਚਰ ਜਿਹੜਾ ਆ ਹੁਣ ਇਹ ਕਾਫੀ ਖਤਰੇ ਦੇ ਵਿੱਚ ਹੈਗਾ ਆ। ਸਰੋਤਿਆਂ ਇਹ ਮੈਜੋਰਟੀ ਕਹਿੰਦੇ ਜਿਹੜੇ ਸਟੂਡੈਂਟਸ ਆਉਂਦੇ ਹੈਗੇ US ਸਟੱਡੀ ਕਰਨ ਨੂੰ ਉਹ STEM ਸਟੂਡੈਂਟਸ ਹੈਗੇ ਆ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ ਦੇ। ਤੇ ਜਦੋਂ ਤੋਂ ਇਹ ਹੁਣ ਟੈਰਿਫ ਲੱਗਣ ਦੀ ਗੱਲ ਚੱਲ ਰਹੀ ਹੈਗੀ ਆ, ਨਾਲ ਜਿਹੜੇ ਚਾਈਨੀਜ਼ ਮੂਲ ਦੇ ਲੋਕ ਹੈਗੇ ਆ ਉਹਨਾਂ ਤੇ ਵੀਜ਼ਾ ਰਿਸਟ੍ਰਿਕਸ਼ਨ ਦੀ ਗੱਲ ਜਾਂ ਉਹਨਾਂ ਦੇ ਵੀਜ਼ੇ ਦੀ ਸਖਤੀ ਕਰਨ ਦੀ ਗੱਲ ਚੱਲ ਰਹੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਸਟੂਡੈਂਟਸ ਆਲਰੇਡੀ USA 'ਚ ਹੈਗੇ ਆ ਉਹ ਵੀ ਜਿਹੜੇ ਘਬਰਾਏ ਹੋਏ ਹੈਗੇ ਆ। ਜੀ ਜੀ ਜੀ। ਸੋ ਦੇਖਦੇ ਹਾਂ ਕੀ ਬਣਦਾ ਹੈ। ਤੇ ਬਿਲਕੁਲ ਜਿਹੜੇ ਚਾਈਨਾ ਟੈਰਿਫ ਦੀ ਤੁਸੀਂ ਗੱਲ ਕਰ ਰਹੇ ਹੋ ਵੀ 50 ਬਿਲੀਅਨ ਦੇ ਉਤਪਾਦ ਦੇ ਉੱਤੇ ਜਿਹੜਾ ਇਹਨਾਂ ਨੇ 25% ਜਿਹੜਾ ਟੈਰਿਫ ਲਾਉਣਾ ਹੈ, ਤੇ 15 ਜੂਨ ਤੱਕ ਕਿਹੜੀਆਂ ਆਈਟਮਾਂ ਇਸ ਦੇ ਵਿੱਚ ਹੋਣੀਆਂ ਕਿਹੜੀਆਂ ਨਹੀਂ ਹੋਣੀਆਂ ਉਸ ਦੇ ਬਾਰੇ ਜਿਹੜਾ ਖੁਲਾਸਾ ਆ ਕੀਤਾ ਜਾਊਗਾ ਅਮਰੀਕਾ ਦੇ ਦੁਆਰਾ। ਤੇ ਉੱਧਰ ਚਾਈਨਾ ਵੀ ਚੁੱਪ ਨਹੀਂ ਬੈਠਾ, ਕਹਿੰਦਾ ਹੱਥ ਧਰ ਕੇ ਨਹੀਂ ਬੈਠਾ। ਉਹ ਇਸ ਟਾਈਮ ਜਿਹੜੇ ਉਹਨਾਂ ਦੇ ਲੀਡਰ ਆ ਉਹ ਯੂਰਪ ਦੇ ਵਿੱਚ ਤੇ ਏਸ਼ੀਆ ਦੇ ਜਿਹੜੇ ਹੋਰ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਇਕੱਠਿਆਂ ਕਰ ਰਹੇ ਆ ਵੀ ਇਸ ਤਰੀਕੇ ਦੇ ਨਾਲ US ਦੇ ਨਾਲ ਜਿਹੜੀ ਇਹ ਟ੍ਰੇਡ ਵਾਰ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਣਾ ਆ। ਚਾਈਨਾ ਵਾਲੇ ਜਿਹੜੇ ਬਾਕੀ ਮੁਲਕਾਂ ਨੂੰ ਇਹ ਕਹਿ ਰਹੇ ਆ ਵੀ ਅੱਜ ਜੇ ਸਾਡੇ ਨਾਲ ਇੱਦਾਂ ਕਰ ਰਹੇ ਆ ਤੇ ਯੂ ਨੈਵਰ ਨੋ, ਇਹਨਾਂ ਨੇ ਕੱਲ੍ਹ ਨੂੰ ਤੁਹਾਡੇ ਉੱਤੇ ਵੀ ਇੱਦਾਂ ਦੇ ਜਿਹੜੇ ਟੈਰਿਫ ਆ ਉਹ ਲਾ ਸਕਦੇ ਨੇ, ਤੇ ਜਿਹਦੇ ਕਰਕੇ ਤੁਹਾਡੀ ਇਕੋਨਮੀ ਅਰਥ ਜਿਹੜੇ ਚਾਰੇ ਦੇ ਉੱਤੇ ਜਿਹੜਾ ਭਾਰੀ ਤੇ ਭੈੜਾ ਅਸਰ ਜਿਹੜਾ ਹੋ ਸਕਦਾ ਹੈ। ਸੋ ਇਸ ਦਾ ਜਵਾਬ ਜਿਹੜਾ ਆਪਾਂ ਨੂੰ US ਨੂੰ ਇੱਕ ਮਜ਼ਬੂਤ ਜਿਹੜਾ ਉਹ ਦੇਣਾ ਪਊਗਾ। ਜਰਮਨੀ ਵਾਲੇ ਲੀਡਰਸ ਦੇ ਨਾਲ ਇੰਡੀਆ ਦੇ ਲੀਡਰ ਤੇ ਹੋਰ ਏਸ਼ੀਆ ਤੇ ਯੂਰਪ ਦੇ ਕਈ ਹੋਰ ਮੁਲਕਾਂ ਦੇ ਜਿਹੜੇ ਲੀਡਰਸ ਦੇ ਨਾਲ
ਗੱਲਬਾਤ ਇਸ ਟਾਈਮ ਚੱਲ ਰਹੀ ਆ। ਉਧਰ ਜਿਹੜੇ US ਦੇ ਕਾਮਰਸ ਸਕੱਤਰ ਨੇ ਉਹ ਕਹਿੰਦੇ ਬੀਜਿੰਗ ਦੇ ਵਿੱਚ ਇਸ ਸ਼ਨੀਚਰਵਾਰ ਨੂੰ ਜਿਹੜਾ ਆ ਉਹ ਪਹੁੰਚ ਰਹੇ ਨੇ। ਹੁਣੇ ਹੀ ਉਹਨਾਂ ਦੇ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇਹ ਜਿਹੜਾ ਟੈਰਿਫ ਲਾਉਣ ਦੀ ਗੱਲ ਆਖੀ ਆ, ਤੇ ਕਾਮਰਸ ਸਕੱਤਰ ਇਹ ਕਾਫੀ ਉਹਨਾਂ ਦਾ ਮੇਨ ਕੰਮ ਹੀ ਜਿਹੜਾ ਕਾਮਰਸ ਦਾ ਹੁੰਦਾ ਆ ਵੀ ਇੰਪੋਰਟ ਐਕਸਪੋਰਟ ਜਾਂ ਉਹ ਸਾਰੀਆਂ ਪਾਲਿਸੀਜ਼ ਦੇ ਉੱਤੇ ਕੰਮ ਕਰਨ ਦਾ ਹੁੰਦਾ ਆ। ਸੋ ਦੇਖਦੇ ਆ ਵੀ ਇਹ ਮੁਲਾਕਾਤ ਜਿਹੜੀ ਆ ਕਿਸ ਤਰੀਕੇ ਦੀ ਜਿਹੜੀ ਆ ਉਹ ਰਹੂਗੀ, ਨਾਲੇ ਕਿੰਨਾ ਕੁ ਹੱਥ ਪੱਲਾ ਜਿਹੜਾ ਉਹਨਾਂ ਨੂੰ ਫੜਾਉਂਦੇ ਆ, ਜਾਂ ਫਿਰ ਇਹ ਰਾਸ਼ਟਰਪਤੀ ਟਰੰਪ ਨੇ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਇਸੇ ਲਈ ਘੱਲੇ ਆ ਵੀ ਕੋਈ ਨੈਗੋਸ਼ੀਏਟ ਕਰਕੇ ਜਿਹੜੀ ਆ ਕੋਈ ਡੀਲ ਜਿਹੜੀ ਉਹ ਬਣਾਈ ਜਾਵੇ। ਉਧਰ ਨਾਰਥ ਕੋਰੀਆ ਵਾਲਾ ਬੰਦਾ ਵੀ ਇੱਥੇ ਪਹੁੰਚਿਆ ਹੋਇਆ ਆ, ਉਸ ਦੇ ਬਾਰੇ ਜਿਹੜੀ ਆ ਖਬਰ ਅਜੇ ਤੱਕ ਕੋਈ ਬਾਹਰ ਬਹੁਤੀ ਆ ਉਹ ਨਿਕਲੀ ਨਹੀਂ ਆ। ਅੰਦਰ ਬੰਦ ਕਮਰਾ ਜਿਹੜੀਆਂ ਰਿਪੋਰਟਰਸ ਤੋਂ ਪਰੇ ਹੋ ਕੇ ਜਿਹੜੀਆਂ ਗੁਪਤ ਮੀਟਿੰਗਾਂ ਹੀ ਜਿਹੜੀਆਂ ਆ ਉਹ ਜਿਹੜੀ ਸੈਕਟਰੀ ਆਫ ਸਟੇਟ ਹੈਗੇ ਨੇ ਮਾਈਕ ਪੋਂਪੇਓ ਉਹਨਾਂ ਦੇ ਨਾਲ ਉਹਨਾਂ ਦੀਆਂ ਚੱਲ ਰਹੀਆਂ ਨੇ। ਜੀ ਬਿਲਕੁਲ। ਇਮੀਗ੍ਰੇਸ਼ਨ ਦੇ ਨਾਲ ਹੋਰ ਗੱਲ ਵੀ ਕਰਦੇ ਜਾਈਏ, ਸਰੋਤਿਆਂ ਨੂੰ ਯਾਦ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਾਫੀ ਕਵਰ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਆ ਸਾਊਥ ਅਮਰੀਕਾ ਤੋਂ ਕੈਰਾਵੈਨ ਦੇ ਵਿੱਚ ਜਿਹੜੇ ਮਾਈਗਰੈਂਟ ਉਹ ਆ ਰਹੇ ਹੈਗੇ ਆ, ਤੇ ਕੁਛ ਜਿਹੜੇ ਆ ਉਹ USA ਦੇ ਵਿੱਚ ਐਂਟਰ ਵੀ ਕਰ ਗਏ ਸੀ, ਤੇ ਹੁਣ ਉਹ ਕਸਟਡੀ ਦੇ ਵਿੱਚ ਸੀਗੇ US ਬਾਰਡਰ ਪੈਟਰੋਲ ਏਜੰਟਸ ਦੇ ਕੋਲ। ਤੇ ਇੱਕ ਰੋਕਸਾਨਾ ਹਰਨਾਂਡੇਸ ਨਾਮ ਦੀ ਜਿਹੜੀ ਟਰਾਂਸਜੈਂਡਰ ਵੂਮਨ ਸੀ, ਤੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ ਕਸਟਡੀ ਦੇ ਵਿੱਚ। ਤੇ ਕਹਿੰਦੇ ਵੀ ਉਹਦੇ ਕੋਲ ਉਸਨੇ ਪੋਲੀਟੀਕਲ ਅਸਾਈਲਮ ਸੀ ਮਈ ਨੂੰ, ਤੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਉਹਨੂੰ ਡਿਟੇਨ ਕੀਤਾ ਹੋਇਆ ਸੀ, ਜਦੋਂ ਕਿ ਉਹ ਸਿੱਖ ਵੀ ਸੀ ਆਪਣੇ ਆਪ ਦੇ ਵਿੱਚ। ਕਹਿੰਦੇ ਕਾਫੀ ਉਹਨੂੰ ਹੈਲਥ ਕੰਪਲੀਕੇਸ਼ਨ ਸੀਗੀਆਂ। ਸੋ ਬੜੀ ਮਾੜੀ ਖਬਰ ਹੈਗੀ ਆ ਭਈ ਜਿਹੜਾ US ਦੇ ਕੰਟਰੋਲ ਦੇ ਵਿੱਚ ਜਿਹੜੀ ਲੇਡੀ ਸੀ ਉਹਦੀ ਡੈਥ ਹੋ ਗਈ ਜੇਲ੍ਹ ਦੇ ਵਿੱਚ। ਜੀ ਜੀ। ਤੇ ਹਰਜੋਤ ਸਿੰਘ ਜੀ ਆਪਣਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਵੱਧ ਰਿਹਾ ਆ, ਜਾਂਦੇ ਜਾਂਦੇ ਦੱਸ ਦਈਏ ਟੈਨਸੀ ਤੋਂ ਜਿਹੜੀ ਇਹ ਅਗਲੀ ਖਬਰ ਆ ਰਹੀ ਆ, ਉੱਥੇ ਇੱਕ ਬੰਦੇ ਨੇ ਡਿਕਸਨ ਕਾਊਂਟੀ ਦੇ ਜਿਹੜੇ ਸ਼ੈਰਿਫ ਦੇ ਜਿਹੜੇ ਡੈਪਟੀ ਸੀ ਉਹਨਾਂ ਨੂੰ ਲਾਈਨ ਆਫ ਡਿਊਟੀ ਦੇ ਦੌਰਾਨ ਜਿਹੜੀ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਹੈ। ਤੇ ਇਸ ਟਾਈਮ ਜਿਹੜੇ ਟੈਨਸੀ ਬਿਊਰੋ ਆਫ ਇਨਵੈਸਟੀਗੇਸ਼ਨ ਆ ਉਹਨਾਂ ਉਸ ਬੰਦੇ ਦੀ ਜਿਹੜੀ ਤਸਵੀਰ ਆ ਮੋਸਟ ਵਾਂਟਡ ਦੇ ਵਿੱਚ ਜਿਹੜੀ ਆ ਉਹ ਲਾ ਦਿੱਤੀ ਆ। ਵਿਗਨਸ ਸਟੀਵਨ ਵਿਗਨਸ ਨਾਂ ਦਾ ਇਹ ਬੰਦਾ, ਉਸ ਨੂੰ ਲੱਭਣ ਦੇ ਲਈ ਇਸ ਟਾਈਮ ਮੈਨ ਹੰਟ ਜਿਹੜੀ ਆ ਉਹ ਜਾਰੀ ਆ, ਤੇ ਬਲੂ ਅਲਰਟ ਉਸ ਨੂੰ ਲੈ ਕੇ ਜਿਹੜਾ ਆ ਉੱਥੇ ਕਰ ਦਿੱਤਾ ਗਿਆ ਆ। ਤੇ ਕਹਿੰਦੇ ਜਿਹੜਾ ਵੀ ਕੋਈ ਇਸ ਬੰਦੇ ਨੂੰ ਇਸ ਦੀ ਸੂਹ ਜਿਹੜੀ ਉਹ ਦਊਗਾ, ਜਿਸ ਕਰਕੇ ਫੜਿਆ ਜਾਊਗਾ, ਤਾਂ ਉਹਨੂੰ $2,500 ਦਾ ਜਿਹੜਾ ਰਿਵਾਰਡ ਵੀ ਆ ਉਸ ਦੇ ਲਈ ਹੁਣ ਰੱਖਿਆ ਗਿਆ ਆ, ਕਿਉਂਕਿ ਇਹਨੇ ਇਨ ਲਾਈਨ ਆਫ ਡਿਊਟੀ ਦੇ ਦੌਰਾਨ ਜਿਹੜਾ ਇੱਕ ਡਿਪਟੀ ਆ ਸ਼ੈਰਿਫ ਡਿਪਟੀ ਆ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜੀ ਬਿਲਕੁਲ। ਸਾਡਾ ਸਮਾਂ ਵੀ ਸਮਾਪਤ ਹੈ ਤੇ ਸਰੋਤਿਆਂ ਤੋਂ ਮਾਫੀ ਮੰਗਦੇ, ਬਹੁਤ ਸਾਰੇ ਸਰੋਤਿਆਂ ਦੀਆਂ ਸਾਨੂੰ ਕਾਲਾਂ ਆਈਆਂ ਤੇ ਅਸੀਂ ਕਾਲਾਂ ਲੈ ਨਹੀਂ ਸਕੇ। ਹੋ ਸਕਦਾ ਟਰਾਈ ਕਰਾਂਗੇ ਜੇ 4 ਵਜੇ ਵਾਲਾ ਪ੍ਰੋਗਰਾਮ ਇਸ ਇਸ਼ੂ ਤੇ ਹੋਵੇ, ਤੇ ਆਪਾਂ ਮਿਲਦੇ ਹਾਂ ਫਿਰ ਸਰੋਤਿਆਂ ਨੂੰ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਜ਼ਰੂਰ ਜਿਹੜਾ ਸਪੋਰਟਸ ਦੇ ਨਾਲ ਜਿਹੜੀ ਜੁੜੀ ਖਬਰ ਆ, ਕੱਲ ਜਿਹੜੀ ਭੁੱਲ ਗਏ ਸੀਗੇ, ਗੋਲਡਨ ਸਟੇਟ ਵਾਰੀਅਰਸ ਨੇ ਵੀ ਜਿਹੜੇ ਆਪਣੀ 7ਵੀਂ ਗੇਮ ਹਿਊਸਟਨ ਰੌਕਟਸ ਦੇ ਖਿਲਾਫ ਜਿਹੜੀ ਆ ਉਹ ਜਿੱਤ ਲਈ ਸੀ। ਸੋ ਚੌਥਾ ਵਾਰੀ ਲਗਾਤਾਰ ਜਿਹੜੀ ਹੁਣ ਗੋਲਡਨ ਸਟੇਟ ਵਾਰੀਅਰਸ ਤੇ ਕਲੀਵਲੈਂਡ ਕੈਵਲੀਅਰਸ ਉਹਨਾਂ ਦਾ ਜਿਹੜਾ ਮੁਕਾਬਲਾ ਆ NBA ਫਾਈਨਲਸ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲੂਗਾ। ਆਉਂਦੇ ਵੀਰਵਾਰ ਨੂੰ ਜਿਹੜੇ ਫਾਈਨਲਸ ਆ ਉਹ ਸ਼ੁਰੂ ਹੋ ਜਾਣਗੇ। ਬੈਸਟ ਆਫ 7 ਆ, ਜਿਹੜੀ ਵੀ ਟੀਮ 4 ਗੇਮ ਜਿੱਤ ਜੂਗੀ ਤਾਂ ਉਹ ਫਾਈਨਲ ਦੇ ਵਿੱਚ ਜਿਹੜੀ ਉਹ ਫਿਰ ਜਿਹੜੀ ਜੇਤੂ ਹੋ ਜੂਗੀ ਤੇ ਉਹ ਚੈਂਪੀਅਨ ਜਿਹੜੀ ਉਹ ਬਣ ਜਾਊਗੀ। ਤੇ ਪਿਛਲੇ 3 ਦੇ ਵਿੱਚ ਜਿਹੜੀ 2 ਵਾਰੀ ਗੋਲਡਨ ਸਟੇਟ ਜਿੱਤੀ ਆ, 1 ਵਾਰੀ ਜਿਹੜੀ ਕਲੀਵਲੈਂਡ ਜਿੱਤੀ ਆ। ਸੋ ਵਾਰੀ ਸਿਰ ਜਿਹੜਾ ਚੱਲ ਰਿਹਾ ਆ, ਜੇ ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਪਹਿਲੀ ਵਾਰੀ ਗੋਲਡਨ ਸਟੇਟ, ਦੂਜੀ ਵਾਰੀ ਕਲੀਵਲੈਂਡ, ਤੀਜੀ ਵਾਰੀ ਗੋਲਡਨ ਸਟੇਟ। ਸੋ ਇਸ ਵਾਰ ਸ਼ਾਇਦ ਕਲੀਵਲੈਂਡ ਵਾਲੇ ਵੀ ਜਿਹੜੇ ਆ ਉਹ ਜਿੱਤ ਸਕਦੇ ਆ। ਦੋਨੋਂ ਦਿਲਚਸਪ ਜਿਹੜੀਆਂ ਟੀਮਾਂ ਨੇ, ਰੌਚਕ ਜਿਹੜੇ ਆ ਉਹ ਗੇਮਾਂ ਹੋਣ ਜਿਹੜੇ ਆਸਾਰ ਹੈਗੇ ਨੇ। ਸੋ ਵੀਰਵਾਰ ਤੋਂ ਜਿਹੜੇ ਆ NBA ਦੇ ਜਿਹੜੇ ਫਾਈਨਲਸ ਆ ਉਹ ਆਰੰਭ ਹੋਣ ਜਾ ਰਹੇ ਨੇ। ਤੇ ਨਾਲ ਹੀ ਜਿਹੜੇ ਲੇਕ ਓਰੋਵਿਲ ਨੂੰ ਲੈ ਕੇ ਵੀ ਥੋੜ੍ਹੀ ਜਿਹੀ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਜਾਵਾਂ। ਉਹ ਜਿਹੜੀ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਕੈਲੀਫੋਰਨੀਆ ਦੇ ਤੇ ਕੈਲੀਫੋਰਨੀਆ ਸਟੇਟ ਪਾਰਕਸ ਆ, ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਆ ਵੀ ਉੱਥੇ ਫ੍ਰੀ ਡੇਜ਼ ਜਿਹੜੇ ਆ, ਫ੍ਰੀ ਐਂਟਰੀ ਡੇਜ਼ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਹਰ ਮਹੀਨੇ ਰੱਖੇ ਹੋਏ ਨੇ। ਜੂਨ ਦੇ ਵਿੱਚ 7-8 ਜੂਨ ਨੂੰ
5-6 ਜੁਲਾਈ ਨੂੰ, 2-3 ਅਗਸਤ ਨੂੰ ਤੇ 6-7 ਸਤੰਬਰ ਨੂੰ। ਕੋਈ ਵੀ ਜਣਾ ਉੱਥੇ ਜਾਊਗਾ ਤਾਂ ਉਸ ਪਾਰਕਸ ਦੇ ਵਿੱਚ ਜਿਹੜੀ ਲੇਕ ਓਰੋਵਿਲ ਦੇ ਰੀਕ੍ਰੀਏਸ਼ਨ ਏਰੀਆ ਹੈਗਾ, ਰੀਕ੍ਰੀਏਸ਼ਨ ਏਰੀਆ, ਉੱਥੇ ਕੋਈ ਵੀ ਐਂਟਰੀ ਫੀਸ ਜਿਹੜੀ ਉਹ ਤੁਹਾਡੀ ਨਹੀਂ ਲੱਗੂਗੀ। ਪਰਿਵਾਰਾਂ ਨਾਲ ਤੁਸੀਂ ਉੱਥੇ ਜਿਹੜਾ ਸਮਾਂ ਆ ਉਹ ਉੱਥੇ ਬਤੀਤ ਕਰ ਸਕਦੇ ਹੋ, ਪਿਕਨਿਕ ਕਰ ਸਕਦੇ ਹੋ, ਕੈਂਪਿੰਗ ਵਗੈਰਾ ਕਰ ਸਕਦੇ ਹੋ। ਜਿਨ੍ਹਾਂ ਨੇ ਬੋਟ ਦੇ ਵਿੱਚ ਇੰਜੋਏ ਕਰਨਾ ਆ ਉਹ ਬੋਟਸ ਵੀ ਜਿਹੜੀਆਂ ਉੱਥੇ ਲੈ ਕੇ ਜਾ ਸਕਦੇ ਨੇ। ਸੋ ਜ਼ਰੂਰ ਇਸ ਦਾ ਜਿਹੜਾ ਆ ਉਹ ਤੁਸੀਂ ਫਾਇਦਾ ਚੱਕੋ ਜੇ ਤੁਹਾਨੂੰ ਸਹੂਲਤ ਜਿਹੜੀ ਆ ਉਹ ਮਿਲ ਰਹੀ ਆ। ਤੇ ਹੁਣ ਫਿਰ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਲੈਂਦੇ ਹਾਂ, ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ ਜੀ। ਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ?